ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਰਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 22 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਗੱਲ ਸ਼ੁਰੂ ਕਰੀਏ ਸ਼ਰਮਾ ਜੀ, ਛੇੜੀਏ ਮਾਨ ਤੇ ਕੇਜਰੀਵਾਲ ਤੋਂ। ਕਹਿੰਦੇ ਮਾਨ ਸਾਹਿਬ ਪਿੰਡ ਪਿੰਡ ਹੋਏ ਫਿਰਦੇ ਆ ਤੇ ਕੇਜਰੀਵਾਲ ਸ਼ਹਿਰ ਸ਼ਹਿਰ ਇਸ ਟਾਈਮ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਇੱਕ ਤਰ੍ਹਾਂ ਨਾਲ ਵਿੱਢ ਲਿਆ ਜੀ ਜੀ, ਕਿਉਂਕਿ ਉਹਨਾਂ ਨੂੰ ਸਭ ਨੂੰ ਇਹੋ ਲੱਗ ਰਿਹਾ ਕਿ ਚੋਣਾਂ ਨਵੰਬਰ 'ਚ ਹੋਣ ਦੀ ਸੰਭਾਵਨਾ ਜੀ। ਆਪਾਂ ਵੀ ਇਸ ਸਵਾਲ ਨਾਲ ਗੱਲ ਕਰਦੇ ਆਏ ਕਿ ਦੇਸ਼ ਭਰ ਦੇ ਵਿੱਚ ਜਨਗਣਨਾ ਦਾ ਦੂਜਾ ਗੇੜ ਜਿਹਦੇ ਵਿੱਚ ਲੋਕਾਂ ਦੀ ਗਿਣਤੀ ਹੋਣੀ ਹੈ, ਉਹ ਗੇੜ ਜਨਵਰੀ-ਫਰਵਰੀ 'ਚ ਹੈ ਜੀ ਜੀ। ਉਹਦੇ ਆਧਾਰ ਦੇ ਉੱਤੇ ਯੂਪੀ, ਪੰਜਾਬ, ਗੋਆ, ਮਨੀਪੁਰ, ਉੱਤਰਾਖੰਡ, ਇਹ ਸਭ 5 ਸੂਬਿਆਂ ਦੀਆਂ ਚੋਣਾਂ ਨੇ ਜੀ। ਫਿਰ ਜਾਂ ਤਾਂ ਉਹਨਾਂ ਨੂੰ ਅੱਗੇ ਕਰਨਾ ਪਊਗਾ ਜਾਂ ਜਨਗਣਨਾ ਦਾ ਪ੍ਰੋਗਰਾਮ ਅੱਗੇ ਪਿੱਛੇ ਕਰਨਾ ਪਊਗਾ। ਇਸ ਲਈ ਸਭ ਨੂੰ ਲੱਗਦਾ ਕਿ ਚੋਣਾਂ ਨਵੰਬਰ 'ਚ ਹੋ ਸਕਦੀਆਂ ਤੇ ਆਮ ਆਦਮੀ ਪਾਰਟੀ ਉਹਨੂੰ ਧਿਆਨ 'ਚ ਰੱਖ ਕੇ ਖਾਸੀ ਤੇਜ਼ੀ ਫੜ ਰਹੀ ਆ ਜੀ। ਤੇ ਪਰ ਹੁਣ ਇਹ ਵੀ ਲੱਗ ਰਿਹਾ ਕਿ ਹੋ ਸਕਦਾ ਚੋਣ ਪ੍ਰੋਗਰਾਮ ਦੀ ਬਜਾਏ ਮਤਲਬ ਜਨਗਣਨਾ ਪ੍ਰੋਗਰਾਮ ਬਦਲ ਦਿੱਤਾ ਜਾਵੇ ਤੇ ਚੋਣਾਂ ਸ਼ਾਇਦ ਸਮੇਂ ਸਿਰ ਹੀ ਹੋ ਜਾਣ। ਪਰ ਜੋ ਵੀ ਹੋਵੇ, ਰਾਜਨੀਤਿਕ ਧਿਰਾਂ ਮੌਕਾ ਨਹੀਂ ਖੁੰਝਾਉਣਾ ਚਾਹੁੰਦੀਆਂ। ਉਹਨਾਂ ਨੂੰ ਲੱਗਦਾ ਕਿ ਕਿਤੇ ਐਵੇਂ ਟੱਪਣਾ ਨਾ ਖਾ ਜੀ, ਆਪਾਂ ਆਪਣੀ ਤਿਆਰੀ ਕਰੀਏ। ਹੁਣ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਕੋਲ ਪਾਰਟੀ ਵੀ ਹੈਗੀ ਆ ਤੇ ਸਰਕਾਰ ਵੀ ਹੈਗੀ ਆ ਤੇ ਪ੍ਰਸ਼ਾਸਨਿਕ ਤਾਕਤ ਵੀ ਹੈਗੀ ਆ। ਇਸ ਲਈ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਆਪਣਾ ਕਰੋ ਚੋਣ ਪ੍ਰਚਾਰ। ਸਹੀ ਆ। ਇਹ ਮਹਾਰਤ ਹੁਣ ਸਮਝ ਆ ਗਈ ਹੈ ਆਮ ਆਦਮੀ ਪਾਰਟੀ ਨੂੰ ਕਿ ਜੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਜਾਏ ਭਾਜਪਾ ਦੇ ਵਰਕਰ ਬਣ ਕੇ ਵਿਚਰ ਸਕਦੇ ਨੇ, ਫਿਰ ਆਪਾਂ ਕਿਉਂ ਨਹੀਂ। ਸਹੀ ਹੈ, ਬਿਲਕੁਲ। ਪਰ ਇੱਕ ਗੱਲ ਹੋਰ ਸਮਝ ਆ ਗਈ ਆਮ ਆਦਮੀ ਪਾਰਟੀ ਨੂੰ ਜੀ ਕਿ ਪੰਜਾਬ ਵਾਲੇ ਲੋਕ ਦਿੱਲੀ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਤੇ ਇਸ ਲਈ ਆਪਾਂ ਦਿੱਲੀ ਵਾਲਿਆਂ ਨੂੰ ਥੋੜੀ ਜਿਹੀ ਦੂਰੀ ਰੱਖੋ, ਘੱਟੋ ਘੱਟ ਪਿੰਡਾਂ 'ਚ ਤਾਂ ਦੂਰੀ ਰੱਖੋ। ਠੀਕ ਹੈ। ਅੱਛਾ, ਇੱਕ ਤਾਂ ਇਹ ਤੈਅ ਕਰ ਲਿਆ ਕਿ ਮਾਲਵੇ ਵਾਲੇ ਪਾਸੇ ਨੂੰ ਕੇਜਰੀਵਾਲ ਦਾ ਗੇੜਾ ਘਟਾ ਦਿਓ। ਠੀਕ ਹੈ। ਤੇ ਭਗਵੰਤ ਮਾਨ ਨੂੰ ਪਿੰਡੋਂ ਪਿੰਡੀ ਵੱਟੋ ਵੱਟੀ ਤੋੜ ਲਓ। ਪਿੰਡ 'ਚ ਮੰਜਾ ਡਾ ਲਵੇ ਭਗਵੰਤ ਮਾਨ, ਜਾ ਕੇ ਕਿਸੇ ਤਖਤ ਪੋਸਟ ਤੇ ਬਹਿ ਜਾਵੇ, ਕਿਸੇ ਥੜੇ ਤੇ ਬਹਿ ਜਾਵੇ, ਚੌਂਤਰੇ ਤੇ ਬਹਿ ਜਾਵੇ, ਪਿੱਪਲ ਥੱਲੇ ਬਹਿ ਜਾਵੇ, ਸੱਥ 'ਚ ਬਹਿ ਜਾਵੇ, ਹੈਨਾ, ਕਿਸੇ ਮੋਟਰ ਤੇ ਬਹਿ ਜਾਵੇ। ਚਲੋ ਜੀ, ਤੋਰੀ ਰੱਖੋ। ਸੋ ਕੰਮ ਸ਼ੁਰੂ ਕਰਤਾ ਜੀ। ਇਹ ਤੈਅ ਨੀਤੀ ਤਹਿਤ ਹੈ ਕਿ ਭਗਵੰਤ ਮਾਨ ਪਿੰਡਾਂ 'ਚ ਪ੍ਰਚਾਰ ਕਰਨਗੇ, ਕੇਜਰੀਵਾਲ ਸ਼ਹਿਰਾਂ ਦਾ ਰੁਖ ਕਰਨਗੇ, ਸ਼ਹਿਰੀ ਵਰਗ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ ਤੇ ਠੀਕ ਹੈ, ਉੱਥੇ ਨਾਲ ਭਗਵੰਤ ਮਾਨ ਹੋਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਭਗਵੰਤ ਮਾਨ ਨੇ ਇਸ ਲੜੀ ਤਹਿਤ ਪ੍ਰੋਗਰਾਮ ਸ਼ੁਰੂ ਕਰਤੇ। ਕਈ ਕਸਬਿਆਂ, ਪਿੰਡਾਂ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਵੱਡੇ ਇਕੱਠ ਕਰਕੇ, ਹੈਨਾ, ਲੰਘੇ ਦਿਨੀ ਵੀਕਐਂਡ ਦੇ ਉੱਤੇ ਸਾਡੇ ਪਿੰਡ ਵੀ ਮੁੱਖ ਮੰਤਰੀ ਸਾਹਿਬ ਗਏ ਸੀ, ਹੈਨਾ, ਤੇ ਉੱਥੇ ਵੀ ਉਹਨਾਂ ਨੇ ਸੋਹਣਾ ਮਜਬਾ ਲਾਇਆ, ਪਿੱਪਲਾ ਦੇ ਪੱਤਿਆਂ ਕੀ ਖੜਖੜ ਲਾਈ ਆ। ਉੱਥੇ ਇੱਕ ਬਰੋਟਾ ਸਾਡੇ ਉੱਥੇ ਪਿੱਪਲ ਹੈ ਤੇ ਉਹਦੇ ਥੱਲੇ ਹਮੇਸ਼ਾ ਵੱਡਾ ਇਕੱਠ ਹੁੰਦਾ, ਸਾਂਝੀ ਥਾਂ ਸਾਡਾ, ਹੈ ਨਾ ਜੀ ਜੀ, ਉਸ ਥਾਂ ਦੇ ਉੱਤੇ ਕਿ ਲਓ ਜੀ, ਇੱਥੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਲੀਡਰ ਬੋਲ ਕੇ ਚਲੇ ਗਏ ਉਹਨੇ। ਅੱਛਾ, ਲੈ ਬੀਬੀ ਤੂੰ ਆ ਗਈ, ਦੱਸ ਇਕੱਠੇ ਪਾ ਦੇਵਾਂ 3 ਮਹੀਨਿਆਂ ਦੇ ਕਿ 2 ਮਹੀਨਿਆਂ ਦੇ, ਕੀ ਲਏਂਗੀ? ਤਾਂ ਸੂਟ ਲਏਂਗੀ, ਅਗਲੇ ਮਹੀਨੇ ਕੀ ਲਏਂਗੀ? ਲੈ ਅੱਛਾ, ਮੇਕਅਪ ਦਾ ਸਮਾਨ ਲਏਂਗੀ, ਲੈ ਬੀਬੀ 3 ਮਹੀਨੇ ਦਾ ਮੈਂ ਕਰਤਾ ਐਲਾਨ ਚਨਾਥਲ 'ਚ ਖੜ ਕੇ। ਸਹੀ ਹੈ। ਚਲੋ, ਹੁਣ ਉਹ ਬੀਬੀ ਸਾਡੇ ਪਿੰਡ ਦੀ ਨਹੀਂ, ਦੇਖ ਲਓ, ਗਏ ਸਾਡੇ ਪਿੰਡੋਂ ਸੀ। ਇਹਦਾ ਮਤਲਬ PR ਕੰਪਨੀ ਸੀ ਜਾਂ ਕਿਸੇ ਨਾਲ ਦੇ ਪਿੰਡ ਤੋਂ। ਚਲੋ ਸੈਟਿਸਫਾਈ, ਵੈਸੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਏ ਨੇ, ਹੈਨਾ, ਪਰ ਤੁਸੀਂ ਝਾਤ ਮਾਰ ਕੇ ਦੇਖੋ, ਮੁਰਲੀਆਂ 3-4 ਲਾਈਨਾਂ 'ਚ ਤਾਂ ਨਾਭੀ ਪੱਗਾਂ ਹੀ ਹੁੰਦੀਆਂ। ਜੀ ਜੀ, ਸਹੀ ਹੈ।
ਉਹ ਘੇਰਾਬੰਦੀ 'ਚ ਵੀ। ਇਹਦਾ ਮਤਲਬ ਤੰਤਰ ਸਾਰਾ ਸਰਕਾਰੀ ਤੌਰ ਦੇ ਉੱਤੇ ਇੱਕ ਪ੍ਰਕਿਰਿਆ ਤਹਿਤ ਤਿਆਰੀ ਹੈ ਕਿ ਆਪਾਂ ਕਿਵੇਂ ਪਿੰਡਾਂ 'ਚ ਪ੍ਰਚਾਰ ਕਰਨਾ। ਇਹ ਗੱਲ ਆਮ ਆਦਮੀ ਪਾਰਟੀ ਵੀ ਜਾਣਦੀ ਹੈ, ਇਹ ਗੱਲ ਵਿਰੋਧੀ ਧਿਰਾਂ ਬਾਕੀ ਦਲ ਵੀ ਜਾਣਦੇ ਨੇ ਜੀ ਕਿ ਭਗਵੰਤ ਮਾਨ ਨੂੰ ਮਤਲਬ ਕਿ ਲੋਕਾਂ ਦੀ ਭਾਸ਼ਾ 'ਚ ਗੱਲ ਕਰਨੀ ਆਉਂਦੀ ਆ, ਲੋਕਾਂ ਦੇ ਅੰਦਾਜ਼ 'ਚ ਗੱਲ ਕਰਨੀ ਆਉਂਦੀ ਆ, ਉਹਨਾਂ ਦੇ ਵਰਗੇ ਬਣ ਕੇ ਗੱਲ ਕਰਨੀ ਆਉਂਦੀ ਆ ਜੀ ਤੇ ਉਹ ਕਲਾਕਾਰ ਵੀ ਹੈਗਾ ਤੇ ਪਿੰਡੂ ਖੇਤਰ ਨਾਲ ਵੀ ਸੰਬੰਧ ਰੱਖਦਾ ਤੇ ਇਸ ਲਈ ਉਹਦੇ ਕੋਲੇ ਦੋਹਰੀ ਪਕੜ ਹੈ ਜਿਹੜੀ ਹੋਰ ਧਿਰ ਕੋਲ ਕਿਸੇ ਲੀਡਰ ਕੋਲ ਨਹੀਂ ਹੈ। ਨਹੀਂ ਹੈ, ਸਹੀ ਹੈ, ਬਿਲਕੁਲ। ਤੇ ਇਸ ਪਕੜ ਦੇ ਨਾਲ ਨਾਲ ਭਗਵੰਤ ਮਾਨ ਕਈ ਵਾਰ ਆਪਣਾ ਲੈਵਲ ਸ਼ਬਦਾਂ ਦਾ ਬਹੁਤ ਥੱਲੇ ਲੈ ਜਾਂਦੇ। ਸਹੀ ਹੈ। ਉਹ ਜਦੋਂ ਕਿ ਇਹਨਾਂ ਦੀ ਕਮਜ਼ੋਰੀ ਬਣਦੀ ਜਾ ਰਹੀ ਹੈ, ਉਹ ਤੋਂ ਬਚਣ ਦੀ ਲੋੜ ਸੀ, ਪਰ ਉਸ ਦੇ ਬਾਵਜੂਦ ਵੀ ਭਗਵੰਤ ਮਾਨ ਨੂੰ ਲੋਕ ਸੁਣਨ ਵੀ ਆਉਂਦੇ ਨੇ, ਅਜੇ ਵੀ ਸੁਣਨ ਆਉਂਦੇ ਨੇ। ਹੁਣ ਇਹ ਨਹੀਂ ਪਤਾ ਕਿ ਇਸ ਵਾਰ ਵੋਟਾਂ 'ਚ ਬਦਲਣਗੇ ਕਿ ਨਹੀਂ ਬਦਲਣਗੇ, ਇਹ ਤਾਂ ਲੋਕਾਂ ਨੂੰ ਪਤਾ ਹੋਊਗਾ, ਪਰ ਲੋਕ ਅਜੇ ਵੀ ਉਹਨੂੰ ਸੁਣਨ ਆਉਂਦੇ ਨੇ। ਇਸ ਲਈ ਕੇਜਰੀਵਾਲ ਐਂਡ ਪਾਰਟੀ ਨੇ ਤੈਅ ਕੀਤਾ ਕਿ ਭਗਵੰਤ ਮਾਨ ਨੂੰ ਹੁਣ ਕੱਲਿਆਂ ਦਿਖਾਓ ਪੰਜਾਬ 'ਚ ਜ਼ਿਆਦਾਤਰ ਸਮਾਂ, ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਦਿੱਲੀ ਵਾਲੇ ਦਬਾਅ ਹੇਠ ਤੋਂ ਨਿਕਲਿਆ ਹੈ। ਠੀਕ ਆ, ਅੱਛਾ, ਪ੍ਰਭਾਵ ਸਿਰ ਇਹ ਪੇਸ਼ਕਾਰੀ ਦੀ ਕੋਸ਼ਿਸ਼ ਹੈ, ਜਦੋਂ ਕਿ ਹਕੀਕਤ ਸਾਰਿਆਂ ਨੂੰ ਪਤਾ ਹੈ ਕਿ ਅਜੇ ਵੀ ਕੰਟਰੋਲ ਦਿੱਲੀ ਕੋਲੇ ਹੈ। ਜੀ ਇਹ ਵੱਖਰੀ ਗੱਲ ਹੈ ਕਿ ਸੰਜੇ ਸਿੰਘ ਦੁਰਗੇਸ਼ ਪਾਠਕ ਤੋਰੇ ਤਾਂ ਰਾਘਵ ਚੱਡਾ ਭੇਜਤਾ, ਰਾਘਵ ਚੱਡਾ ਤੋਰਿਆ ਤਾਂ ਸੰਦੀਪ ਪਾਠਕ ਭੇਜਤਾ, ਸੰਦੀਪ ਪਾਠਕ ਤੋਰਿਆ ਤਾਂ ਬਿਵਕ ਕੁਮਾਰ ਤੋਰਤਾ, ਬਿਵਕ ਕੁਮਾਰ ਦੇ ਮਗਰੇ ਸਤਿੰਦਰ ਜੈਨ, ਮਨੀਸ਼ ਸਿਸੋਦੀਆ ਤੋਰਤੇ। ਹੁਣ ਥੋੜੇ ਜਿਹੇ ਉਹਨਾਂ ਦੇ ਵੀ ਪਰ ਪੁੱਤਰ ਹੋ ਗਏ ਇੱਥੇ, ਹੈ ਨਾ, ਜਿੱਦਣ ਦੇ ਕੁੜੀਆਂ ਨੇ ਝਾੜ ਝੰਬ ਕੀਤੀ ਮਨੀਸ਼ ਸਿਸੋਦੀਆ ਦੀ, ਤੇ ਪਰ ਕੇਜਰੀਵਾਲ ਤੁਰੇ ਫਿਰਦੇ ਨੇ। ਸਹੀ ਹੈ। 27 ਤਰੀਕ ਨੂੰ ਫੇਰ ਆਉਣਗੇ, 3-4 ਦਿਨ ਦਾ ਦੌਰਾ, ਸ਼ਹਿਰਾਂ 'ਚ ਮੀਟਿੰਗਾਂ ਕਰਨਗੇ। ਹੁਣ ਸ਼ਹਿਰਾਂ 'ਚ ਮੀਟਿੰਗਾਂ, ਕੇਜਰੀਵਾਲ ਕਹਿੰਦੇ ਵੀ ਗੱਲਾਂ ਦਾ ਕੜਾ ਤੂੰ ਬਣਾ, ਵਪਾਰੀਆਂ ਨਾਲ ਮੀਟਿੰਗਾਂ ਮੈਂ ਕਰੂੰਗਾ, ਕਿਉਂਕਿ ਪੈਸੇ ਵਾਲਾ ਹਿਸਾਬ ਕਿਤਾਬ ਮੈਨੂੰ ਆਉਂਦਾ ਕਰਨਾ। ਇਸ ਲਈ ਵੀ ਸ਼ਹਿਰ ਦਾ ਰੁੱਖ ਕੇਜਰੀਵਾਲ ਜੀ ਤਾਂ ਵੀ ਜ਼ਿਆਦਾ ਕਰਦੇ ਨੇ ਕਿ ਉੱਥੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਹ ਪਾਰਟੀ ਫੰਡ ਇਕੱਠਾ ਕਰਨਾ ਨਾ, ਚੋਣ ਲੜਨੀ। ਹੁਣ ਆਪਾਂ ਨੂੰ ਨਹੀਂ ਪਤਾ ਫੰਡ ਕਿਹਦਾ ਇਕੱਠਾ ਹੁੰਦਾ ਤੇ ਕਿਹਦਾ ਨਹੀਂ ਹੁੰਦਾ, ਸਹੀ, ਪਰ ਉਹ ਕੰਟਰੋਲ ਕੁੰਜੀਆਂ ਆਪਣੇ ਕੋਲੇ ਰੱਖਣਾ ਚਾਹੁੰਦੇ ਨੇ, ਉਹ ਗੁਥਲੀ ਆਪਣੇ ਕੋਲੇ ਟੰਗਣਾ ਚਾਹੁੰਦੇ ਨੇ। ਇਸ ਲਈ ਮਤਲਬ ਕੇਜਰੀਵਾਲ ਨੇ ਉਹ ਵੀ ਰੱਖ ਚੁਣਿਆ। ਸੋ ਇਹ ਨੀਤੀ ਤਹਿਤ, ਇੱਕ ਚੋਣ ਪ੍ਰਚਾਰ ਦੀ ਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਤੈਅ ਕੀਤਾ ਕਿ ਪਿੰਡਾਂ ਦੇ ਖੇਤਰਾਂ 'ਚ ਭਗਵੰਤ ਮਾਨ ਤੇ ਸ਼ਹਿਰਾਂ ਖੇਤਰਾਂ 'ਚ ਕੇਜਰੀਵਾਲ ਵਿਚਰਨਗੇ। ਇਸ ਤਰੀਕੇ ਕਰਨ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਬਿੜ ਲਿਆ ਜੀ। ਹੁਣ ਇਹਨੂੰ ਬੂਰ ਕਿੰਨਾ ਕੁ ਪੈਂਦਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਸ਼ਰਮਾ ਜੀ। ਅਗਲੀ ਗੱਲ ਕਰੀਏ ਅਕਾਲੀ ਦਲ ਦੇ ਪ੍ਰਧਾਨ ਦੀ, ਕਹਿੰਦੇ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਦਾ ਸੁਣਦਿਆਂ ਵੀ ਰਾਹ ਪੱਧਰਾ ਹੋ ਗਿਆ ਜੀ। ਦੇਖੋ, ਸਮੇਂ-ਸਮੇਂ ਰਾਜਨੀਤਿਕ ਧਿਰਾਂ ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ 'ਚ ਪੈਂਦੀਆਂ ਰਹੀਆਂ ਨੇ ਕਿ ਜੇ ਆਪਾਂ ਕੋਈ ਬੜਾ ਲੀਡਰ ਘੇਰ ਲਈਏ ਤੇ ਉਹਨੂੰ ਅੰਦਰ ਡੱਕ ਦਈਏ, ਸ਼ਾਇਦ ਸਾਡੀ ਬਹੁਤ ਬੱਲੇ-ਬੱਲੇ ਹੋ ਜਾਵੇ। ਕੈਪਟਨ ਅਮਰਿੰਦਰ ਨੇ ਵੀ ਬਾਦਲ ਪਿਓ ਪੁੱਤ ਨੂੰ ਅੰਦਰ ਕੀਤਾ ਸੀ ਤੇ ਉਲਟਾ ਪੈ ਗਿਆ ਸੀ। ਸਹੀ ਹੈ, ਪਰ ਫਰਕ ਬਹੁਤ ਹੈ ਪ੍ਰਵੀਨ ਜੀ ਉਸ ਮਸਲੇ 'ਚ ਔਰ ਇਸ ਮਸਲੇ 'ਚ। ਉਹ ਨਿਰਾ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਬਣਾ ਕੇ, ਭ੍ਰਿਸ਼ਟਾਚਾਰੀ ਦਾ ਮਾਮਲਾ ਬਣਾ ਕੇ, ਕੱਪੜਿਆਂ ਦਾ ਮਾਮਲਾ ਬਣਾ ਕੇ ਸੀ। ਇੱਥੇ ਨਿਰੋਧ ਧਾਰਮਿਕ ਮਸਲਾ ਹੈ, ਇੱਥੇ ਨਿਰੋਧ ਭਾਵਨਾਤਮਕ ਮਸਲਾ ਹੈ ਜੀ। ਉਸ ਨਿਰੋਧ ਧਾਰਮਿਕ ਭਾਵਨਾਤਮਕ ਮਸਲੇ ਦੇ ਉੱਤੇ ਸਿਆਸੀ ਫਸਲ ਉਗਾਈ ਜਾ ਰਹੀ ਹੈ ਔਰ ਲਗਾਤਾਰ ਉਗ ਰਹੀ ਹੈ। ਸਹੀ ਹੈ, ਇੱਕ ਵਾਰ ਨਹੀਂ 3 ਵਾਰ ਹੋ ਲਿਆ ਘੱਟੋ ਘੱਟ ਸਾਡੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕੁਛ ਕੀਤਾ, ਬਾਦਲਾਂ ਨੇ ਵੀ 1.5 ਸਾਲ ਲੰਘਾਇਆ 2015 ਤੋਂ ਬਾਅਦ। ਜੇ ਉਸ ਸਮੇਂ ਇਹਨਾਂ ਨੇ ਸਹੀ ਫੈਸਲੇ ਕੀਤੇ ਹੁੰਦੇ, ਸ਼ਾਇਦ ਕਾਂਗਰਸ ਵੀ ਨਾ ਪੈਰ ਲਾ ਪਾਉਂਦੀ ਤੇ ਕਦੇ ਆਮ ਆਦਮੀ ਪਾਰਟੀ ਵੀ ਨਾ ਆਉਂਦੀ। ਆਪਣੀਆਂ ਗਲਤੀਆਂ ਅਕਾਲੀ ਦਲ ਦੀਆਂ ਜੀ, ਕਿ ਤੁਸੀਂ ਕਿਹਨਾਂ ਅਫਸਰਾਂ ਨੂੰ ਬਚਾਉਣ 'ਚ ਲੱਗੇ ਰਹੇ, ਕਿਹਨਾਂ ਧਿਰਾਂ ਨੂੰ ਬਚਾਉਣ ਲੱਗੇ ਰਹੇ, ਕਿਹੜੇ ਡੇਰੇ ਨੂੰ ਬਚਾਉਣ 'ਚ ਲੱਗੇ ਰਹੇ, ਹੈ ਨਾ, ਤੇ ਪੰਜਾਬ ਨੂੰ, ਸਿੱਖ ਨੂੰ, ਭਾਈਚਾਰੇ ਨੂੰ, ਕੌਮ ਨੂੰ, ਸਾਰਿਆਂ ਨੂੰ ਤੁਸੀਂ ਕੰਧ ਨਾਲ ਲਾ ਕੇ ਖੜਾਤਾ। ਸਹੀ ਹੈ। ਚਲੋ ਇਹ ਸਮਝ ਆਈ ਕੈਪਟਨ ਅਮਰਿੰਦਰ ਨੂੰ। ਅਮਰਿੰਦਰ ਕਹਿੰਦਾ ਫਿਰ ਮੈਂ ਗੁਰੂ ਘਰ ਕੰਨੀ ਮੂੰਹ ਕਰ ਲੈਣਾ ਜੇ ਵੋਟਾਂ ਮਿਲਦੀਆਂ ਜੀ, ਮੈਂ ਗੁਟਕਾ ਸਾਹਿਬ ਸਿਰ ਤੇ ਰੱਖ ਲੈਣਾ ਜੇ ਵੋਟਾਂ ਮਿਲਦੀਆਂ, ਮੈਂ ਸਹੁੰ ਖਾ ਲੈਣਾ ਜੇ ਵੋਟਾਂ ਮਿਲਦੀਆਂ। ਵੋਟਾਂ ਹੀ ਲੈਣੀਆਂ ਆਪਾਂ ਨੂੰ, ਕੀ ਆਪਾਂ ਤਾਂ ਲੋਕ ਮੂਰਖੇ ਬਣਾਉਣੇ। ਸਹੀ ਬਣਾਇਆ ਜੀ, 4 ਹਫ਼ਤਿਆਂ ਦਾ ਕਹਿ ਕੇ, ਨਸ਼ਿਆਂ ਦੀ ਗੱਲ ਕਰਕੇ ਤੇ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਦੇਣ ਦਾ ਦਮ ਭਰ ਕੇ, ਲਓ ਜੀ ਆ ਗਏ ਜਨਾਬ। ਤੇ ਨਾ ਨਸ਼ੇ ਮੁੱਕੇ ਤੇ ਨਾ ਬੇਅਦਬੀ ਦਾ ਇਨਸਾਫ ਮਿਲਿਆ। ਸਹੀ ਹੈ। ਅਗਲੇ ਦੇ 4 ਸਾਲ 4.5 ਸਾਲ ਲੰਘ ਗਏ, 3-4 ਮਹੀਨੇ ਚੰਨੀ ਵੀ ਲਾ ਗਿਆ ਵਿੱਚ ਨੂੰ। ਸਹੀ ਹੈ। ਤੇ ਇਹ ਆ ਗਏ, ਇਹ ਕਹਿੰਦੇ ਜੀ ਸਾਨੂੰ ਮੌਕਾ ਦੇ ਦਿਓ, ਆ ਸਾਡੇ ਕੋਲ ਕੁਬਰ ਵਿਜੇ ਪ੍ਰਤਾਪ ਵਰਗੀ ਕੁੰਜੀ ਆ, ਆਉਂਦੇ ਹੀ ਇਹ ਕੁੰਜੀ ਨਾਲ ਅਸੀਂ ਜੇਲ੍ਹ ਦੀਆਂ ਬੈਰਕਾਂ ਖੋਲ ਦੇਣੀਆਂ ਤੇ ਇਹ ਸਾਰੇ ਅੰਦਰ ਹੋਣਗੇ। ਅੰਦਰ ਕੌਣ? ਕਹਿੰਦੇ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਜੀ, ਜਿਹੜੇ ਚਿੱਟੇ ਦੇ ਵਪਾਰੀ ਨੇ, ਕਾਰੋਬਾਰੀ ਨੇ, ਲਓ ਜੀ। ਉਹ ਸਾਰਾ ਕੁਛ ਕਰਕੇ ਕਿਕਲੀਆਂ ਕੁਕਲੀਆਂ ਪਾ ਕੇ ਸਰਕਾਰ ਬਣ ਗਈ। ਸਹੀ ਹੈ। ਤੇ 4.5 ਸਾਲ ਲੰਘ ਗਏ ਜੀ, ਅਜੇ ਵੀ ਇਨਸਾਫ ਨਹੀਂ।
ਉਲਟਾ ਕੇਸ ਸਾਰੇ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਬਾਹਰ ਚਲੇ ਗਏ। ਸਹੀ ਹੈ, ਬਿਲਕੁਲ। ਹੁਣ ਇਹਨਾਂ ਨੂੰ ਲੱਗਦਾ ਕਿ ਜੇ ਸਾਡਾ ਉਹ ਦਾ ਨਹੀਂ ਚੱਲਿਆ ਕਿ ਲਓ ਜੀ ਅਸੀਂ ਤਾਂ ਲਾਪਤਾ ਪਾਵਨ ਸਰੂਪ ਲੱਭ ਲਏ, ਹੁਣ ਇਹਨਾਂ ਨੂੰ ਲੱਗਦਾ ਕਿ ਜੇ ਬੇਅਦਬੀ ਰੋਕੂ ਐਕਟ ਬਣਾ ਕੇ ਦਾ ਨਹੀਂ ਚੱਲਿਆ ਕਿ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਕੇ ਸਾਡੀ ਗੱਲ ਬਣ ਸਕਦੀ ਹੈ। ਪਰ ਉਹ ਵੀ ਉਸ ਸਮੇਂ ਜਦੋਂ ਆਪ ਵੀਡੀਓ ਮਾਮਲੇ 'ਚ ਘਿਰ ਗਏ ਹੋਣ। ਜੀ, ਮਾਮਲਾ ਉਹ ਧਰਮ ਦੇ ਨਾਲ ਰਾਜਨੀਤਿਕ ਵੱਡਾ ਹੈ ਤੇ ਪਰ ਅਕਾਲੀ ਦਲ ਹੁਣ ਉਹ ਪੈੜ ਆਪਣੀ ਗਵਾ ਚੁੱਕਿਆ ਹੈ ਜਿਹਦੇ ਵਿੱਚ ਇਹ ਹੁੰਦਾ ਸੀ ਕਿ ਰਾਜਨੀਤਿਕ ਮਸਲੇ, ਪੰਥਕ ਰਾਜਨੀਤਿਕ ਮਸਲੇ ਅਕਾਲੀ ਦਲ ਹੈਂਡਲ ਕਰੂਗਾ, ਧਾਰਮਿਕ ਮਸਲੇ ਜਿਹੜੇ ਹੈਗੇ ਨੇ ਉਹ ਐਸਜੀਪੀਸੀ ਦੇਖੂਗੀ ਤੇ ਕੌਮ ਦੇ ਸਮੁੱਚੇ ਮਸਲਿਆਂ ਨੂੰ ਅਗਵਾਈ ਦਊਗਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬਾਨ। ਜੀ ਜੀ। ਹੁਣ ਸੁਖਬੀਰ ਬਾਦਲ ਦਾ ਕੰਮ ਵੀ, ਧਾਮੀ ਦਾ ਕੰਮ ਵੀ ਜਥੇਦਾਰ ਸਾਹਿਬ ਕਰ ਰਹੇ ਨੇ। ਸਹੀ ਹੈ। ਤੇ ਜਦੋਂ ਤੁਸੀਂ ਉਹਨਾਂ ਦੇ ਓਲੇ ਖੜ ਕੇ ਕੰਮ ਕਰਾਉਣੇ ਨੇ ਤੇ ਦੂਜੀ ਧਿਰ ਵੀ ਰਾਜਨੀਤੀ ਕਰਨ ਤੇ ਆ ਗਈ ਤੇ ਉਹਨਾਂ ਨੇ ਜੀ ਲੋਕਾਂ ਨੂੰ ਪੋਸਟਰ ਬੈਨਰ ਫੜਾ ਕੇ ਜਥੇਦਾਰ ਦੇ ਖਿਲਾਫ ਸੜਕ ਤੇ ਉਤਾਰਤਾ। ਨਾਲ ਇਹ ਵੀ ਕਹੀ ਜਾਓ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਤਾਂ ਮੰਨਦੇ ਹਾਂ, ਜਥੇਦਾਰ ਦੀ ਨਹੀਂ ਮੰਨਦੇ ਕਿਉਂਕਿ ਜੀ ਇਹ ਸੁਖਬੀਰ ਦੇ ਨੇ, ਤੇ ਲੋਕਾਂ ਦੇ ਮਨਾਂ ਨੂੰ ਇਹ ਗੱਲ ਲੱਗਦੀ ਹੈ ਕਿ ਹਾਂ ਵੀ ਸੁਖਬੀਰ ਚਲਾਉਂਦਾ ਇਹ ਤਾਂ। ਸਹੀ ਹੈ। ਸੋ ਇਸ ਲਈ ਉਹਨਾਂ ਨੇ ਉਹ ਤਰੀਕਾ ਅਪਣਾ ਲਿਆ। ਪਰ ਉਹਦੇ ਬਾਵਜੂਦ ਵੀ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੋਂ ਲੈ ਕੇ ਇਹਨਾਂ ਦੀ ਸਮੁੱਚੀ ਕੈਬਨਿਟ ਤੋਂ ਲੈ ਕੇ ਮੌਜੂਦਾ ਐਮਐਲਏਆਂ ਤੋਂ ਲੈ ਕੇ ਵਰਕਰਾਂ ਤੱਕ ਨੂੰ ਇਹ ਲੱਗਦਾ ਕਿ ਵੀ ਭਗਵੰਤ ਮਾਨ ਫਸ ਸਕਦਾ। ਪਹਿਲਾਂ ਤਾਂ ਲੈਬ ਖੇਡੇ, ਰਿਪੋਰਟ ਖੇਡੇ, ਫਿਰ ਵਿਚਾਲੇ ਮਤਲਬ ਕਿ ਖਹਿਰਾ ਆ ਗਏ ਕਿ ਲੈਬ ਹੀ ਥੋੜੀ ਤਾਂ ਲੈਬ ਵਾਲੇ ਦਾ ਫੜਿਆ ਗਿਆ ਮਾਮਲਾ, ਲਓ ਜੀ ਉਹ ਤਾਂ ਪੁਲਿਸ ਨੇ ਚੱਕ ਲਿਆ ਜੀ, ਉਹ ਤਾਂ ਐਂ ਹੋ ਗਿਆ ਜੀ, ਗੜਗਾਉਂ 'ਚ ਰੇਡ ਪੈ ਗਈ ਜੀ, ਉਹ ਤਾਂ ਮੰਨ ਗਿਆ ਜੀ ਕਿ ਜੀ ਇਹ ਤਾਂ ਇਹਨੂੰ ਪੈਸੇ ਦੇ ਕੇ ਬਣਾਇਆ ਜੀ, ਉਹ ਮੁੱਦਾ ਨਵਾਂ ਉੱਠ ਗਿਆ। ਹੁਣ ਉਸ ਮੁੱਦਿਆਂ ਨੂੰ ਸਾਰਿਆਂ ਨੂੰ ਧਿਆਨ ਹਟਾ ਕੇ ਕੀ ਸੁਖਬੀਰ ਤੇ ਲਾਉਣ ਦੀ ਕਵਾਇਦ ਹੈ। ਜੀ ਸਹੀ ਹੈ। ਸਿੱਟ ਨੂੰ ਕਦੇ ਚਿੜੀਓ ਜਾਗ ਜੋ, ਕਦੇ ਚਿੜੀਓ ਸੌਂ ਜੋ, ਮਰ ਜੋ, ਹੈ ਨਾ, ਉਹ ਫਾਰਮੂਲਾ। ਸਿੱਟ ਕਦੇ ਚੱਲ ਪੈਂਦੀ ਆ, ਕਦੇ ਬਹਿ ਜਾਂਦੀ ਆ, ਕਦੇ ਪਾਵਨ ਸਰੂਪ ਲੱਭ ਜਾਂਦੇ ਨੇ, ਕਦੇ ਫਿਰ ਮਾਮਲਾ ਠੰਡੇ ਵਾਸਤੇ ਚਲਾ ਜਾਂਦਾ, ਕਦੇ ਸਿੱਟ ਰਘਵੀਰ ਸਿੰਘ ਦੇ ਘਰੇ ਪਹੁੰਚ ਜਾਂਦੀ, ਜਥੇਦਾਰ ਸਾਹਿਬ ਦੋ ਬਿਆਨ, ਲਓ ਜੀ ਸੁਖਬੀਰ ਬਾਦਲ ਫਸਿਆ ਤੇ ਫਸਿਆ। ਸਹੀ ਹੈ। ਉਹੀ ਸਿੱਟ ਹੁਣ ਕਹਿੰਦੀ ਇੱਕ ਪੀਸੀਐਸ ਅਫਸਰ ਜਿਹੜਾ ਬਾਦਲਾਂ ਦੇ ਟਾਈਮ ਸੀ ਬਾਅਦ ਚੋਂ ਆਈਐਸ ਅਫਸਰ ਬਣਿਆ, ਗਗਨਦੀਪ ਸਿੰਘ ਬਰਾੜ, ਕਹਿੰਦੇ ਜੀ ਆ ਜਾ ਤੂੰ ਵੀ, ਤੈਨੂੰ ਪੁੱਛਣਾ ਵੀ। ਸਿੱਟ ਕਹਿੰਦੀ ਭਾਈ ਜਿਹੜਾ 2015 ਸਮੇਂ ਫਰੀਦਕੋਟ ਦਾ ਡੀਸੀ ਸੀ ਤੂੰ ਵੀ ਆ ਜਾ ਭਾਈ, ਤੇ ਤੂੰ ਵੀ ਪੁੱਛਣਾ। ਹੋਰ ਛੱਡੋ, ਸਿੱਟ ਤਾਂ ਕਹਿੰਦੀ ਵਿਜੇ ਸਾਂਪਲਾ ਤੂੰ ਵੀ ਆ ਜਾ, ਬੀਜੇਪੀ ਆਇਆ, ਤੈਨੂੰ ਵੀ ਪੁੱਛਣਾ। ਹੁਣ ਲੋਕ ਕਹਿੰਦੇ ਘੇਰ ਕੇ ਸੁਖਬੀਰ ਦੇ ਆਲੇ ਦੁਆਲੇ ਲਿਆਉਣਗੇ ਸਾਰਾ ਮਸਲਾ। ਸਹੀ ਹੈ। ਜਥੇਦਾਰ ਤੋਂ ਵੀ ਕਹਾ ਲੋ, ਸਾਬਕਾ ਤੋਂ, ਬੀਜੇਪੀ ਦੇ ਕਿਸੇ ਲੀਡਰ ਤੋਂ ਵੀ ਕਹਾ ਲੋ, ਅਫਸਰਾਂ ਤੋਂ ਵੀ ਪੁਰਾਣਿਆਂ ਤੋਂ ਕਹਾ ਲੋ, ਤੇ ਲਿਆ ਕੇ ਸੁਖਬੀਰ ਦੀ ਘੇਰਾ ਪਾਓ ਕਿ ਜੇ ਸੁਖਬੀਰ ਦੀ ਗ੍ਰਿਫਤਾਰੀ ਕਰ ਲਈਏ ਫਿਰ ਆਪਣੇ ਸਾਰੇ ਮਸਲੇ ਢਕੇ ਜਾਣਗੇ। ਜੀ। ਇਸ ਲਈ ਹੁਣ ਇਸ ਨੀਤੀ ਤੇ ਕੰਮ ਹੋ ਰਿਹਾ ਕਿ ਸੁਖਬੀਰ ਨੂੰ ਫੜੀਏ ਤਾਂ ਕਿੰਨਾ ਫਾਇਦਾ, ਨਾ ਫੜੀਏ ਤਾਂ ਕਿੰਨਾ ਫਾਇਦਾ, ਫੜਦੇ ਆ ਤਾਂ ਨੁਕਸਾਨ ਕੀ ਹੋ ਸਕਦਾ, ਨਹੀਂ ਫੜਦੇ ਤਾਂ ਕੀ ਨੁਕਸਾਨ ਹੋ ਸਕਦਾ, ਇਹਦਾ ਹਿਸਾਬ ਕਿਤਾਬ ਲਾ ਰਹੇ ਨੇ ਕੇਜਰੀਵਾਲ ਜੀ। ਕੇਜਰੀਵਾਲ ਜੀ ਜਿੱਥੇ ਸੁਖਬੀਰ ਦੀ ਇਸ ਕਾਰਵਾਈ ਦੀ ਨਜ਼ਰਸਾਨੀ ਕਰ ਰਹੇ ਨੇ, ਉੱਥੇ ਕਹਿੰਦੇ ਉਹਨਾਂ ਨੂੰ ਇਹ ਵੀ ਫਿਕਰ ਹੈ ਕਿ ਜੇ ਭਗਵੰਤ ਘਿਰਦਾ ਹੋਰ ਘਿਰ ਗਿਆ ਤਾਂ ਇਹਦਾ ਬਦਲ ਕੀ ਲਿਆਉਣਾ, ਉਹ ਵੀ ਲੱਭ ਰਹੇ ਨੇ ਨਾਲ। ਵੈਸੇ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਹੋਇਆ ਜੀ, ਪਰ ਪੈਰਲਲ ਕਹਿੰਦੇ ਉਹ ਵੀ ਨਿਗਾਹ ਰੱਖ ਰਹੇ ਨੇ ਕਿ ਫਿਰ ਹੋਰ ਕਿਹਨੂੰ ਲਿਆਉਣਾ ਪਊਗਾ। ਜੀ। ਕੌਣ ਹੋ ਸਕਦਾ ਜਿਹੜਾ ਪੂਰੇ ਪੰਜਾਬ 'ਚ ਪ੍ਰਵਾਨ ਚੜੇ। ਆਮ ਆਦਮੀ ਪਾਰਟੀ ਕੋਲ ਅਜਿਹਾ ਵੀ ਕੋਈ ਬਦਲ ਨਹੀਂ ਅਜੇ ਹੈਗਾ। ਇਸ ਲਈ ਦਿੱਕਤ ਅਕਾਲੀ ਦਲ ਵਾਲੇ ਪਾਸੇ ਆ ਤਾਂ ਸੱਤਾਧਾਰੀ ਧਿਰ ਵਾਲੇ ਪਾਸੇ ਵੀ ਆ ਜੀ। ਤੋ ਇਹ ਆਪਸ ਦੇ ਵਿੱਚ ਪੰਥਕ ਟਕਰਾ, ਰਾਜਨੀਤੀ ਦੀ ਨਵੀਂ ਫਸਲ ਵੱਢਣ ਦੀ ਕਵਾਇਦ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਕੌਣ ਕਾਮਯਾਬ ਹੁੰਦਾ ਕੌਣ ਨਹੀਂ, ਪਰ ਇਹਦੇ ਵਿੱਚ ਪੰਥ ਦਾ, ਕੌਮ ਦਾ, ਪੰਜਾਬ ਦਾ ਨੁਕਸਾਨ ਤੈਅ ਆ, ਇਹ ਜ਼ਰੂਰ ਹੈ ਜੀ। ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਵੀ ਉਹ ਕੇਸ ਜਿਹੜੇ ਨੇ ਉਹ ਤਬਦੀਲ ਹੋ ਗਏ ਪੰਜਾਬ ਤੋਂ ਚੰਡੀਗੜ੍ਹ ਚਲੇ ਗਏ, ਤਰਾਸਦੀ ਸਾਡੀ ਕਿ ਸਾਨੂੰ ਚੰਡੀਗੜ੍ਹ ਵੀ ਹੁਣ ਬਾਹਰ ਕਹਿਣਾ ਪੈਂਦਾ, ਜਦ ਕਿ ਸਾਨੂੰ ਤਾਂ ਇਸ ਚੀਜ਼ ਦੀ ਤਸੱਲੀ ਹੋਣੀ ਚਾਹੀਦੀ ਸੀ ਵੀ ਉਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਹੀ ਨੇ, ਪੰਜਾਬ ਦੇ ਵਿੱਚ ਹੀ ਨੇ, ਪਰ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਨਹੀਂ ਪੰਜਾਬ ਦੇ ਵਿੱਚ, ਉਹ ਕਹਿਣ ਨੂੰ ਹੀ ਹੈ ਪੰਜਾਬ ਦਾ ਇੱਕ ਰਾਜਧਾਨੀ, ਪਰ ਉਹ ਹੈ ਅਸਲ ਦੇ ਵਿੱਚ ਬਾਹਰ ਹੀ ਉਹ ਕੇਸ। ਪਰ ਦੇਖਦੇ ਹਾਂ ਜੇਕਰ ਸ਼ਰਮਾ ਜੀ ਇਹਨਾਂ ਦੇ ਜਿਹੜੇ A ਪਲਾਨ B ਪਲਾਨ C ਜੇ ਇਸ ਤਰ੍ਹਾਂ ਹੀ ਕਾਮਯਾਬ ਹੁੰਦੇ ਤਾਂ ਸ਼ਾਇਦ ਪਾਰਟੀਆਂ ਸੱਤਾ ਤੋਂ ਬਾਹਰ ਹੀ ਨਾ ਹੁੰਦੀਆਂ। ਪਰ ਸਾਰੀਆਂ ਚੀਜ਼ਾਂ ਤੁਹਾਡੇ ਤੇ ਡਿਪੈਂਡ ਨਹੀਂ ਹੁੰਦੀਆਂ ਕਿ ਕੀ ਬਣਨਾ ਕੀ ਨਹੀਂ ਬਣਨਾ, ਕੁਛ ਚੀਜ਼ ਲੋਕਾਂ ਤੇ ਜਾਂ ਕੁਦਰਤ ਤੇ ਵੀ ਡਿਪੈਂਡ ਹੁੰਦੀਆਂ ਨੇ ਕਈ ਵਾਰੀ ਚੀਜ਼ਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਫੈਸਲਾ ਹੋ ਗਿਆ ਉੱਧਰ, ਪਰ ਇਸ ਤੋਂ ਪਹਿਲਾਂ ਜਿਹੜੇ ਰੰਧਾਵਾ ਸਾਹਿਬ ਨੇ ਉਹ ਕਹਿੰਦੇ ਕਿ ਜਿਹੜਾ ਮੇਰੇ ਨਾਂ ਦੇ ਉੱਤੇ ਫਰਜ਼ੀ ਕੋਈ ਪੱਤਰ ਵਾਇਰਲ ਹੋ ਗਿਆ, ਪਹਿਲਾਂ ਉਹਨਾਂ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਨੂੰ ਝੇਡਾਂ ਕਰ ਰਹੇ ਨੇ। ਲੋਕ ਕਹਿੰਦੇ ਪਹਿਲਾਂ ਮੁੱਖ ਮੰਤਰੀ ਵਾਰੀ ਵੀ ਐਂ ਹੋਇਆ ਵੀ ਘਰੇ ਲੱਡੂ ਵੰਡੇ ਜਾ ਰਹੇ ਸੀ, ਢੋਲ ਵੱਜ ਰਹੇ ਸੀ, ਮੁੱਖ ਮੰਤਰੀ ਸਾਹਿਬ ਚੰਨੀ ਬਣ ਗਏ,
ਕਿ ਹੁਣ ਫੇਰ ਉਹੀ ਕਹਾਣੀ ਦੁਹਰਾਉਣ ਜਾ ਰਹੀ ਹੈ ਕਾਂਗਰਸ? ਦੇਖੋ, ਪੰਜਾਬ ਕਾਂਗਰਸ ਦੀ ਨਾ ਜਾਂ ਦੇਸ਼ ਦੇ ਵਿੱਚ ਕਾਂਗਰਸ ਦੀ ਇਹ ਦਿੱਕਤ ਰਹੀ ਹੈ, ਜੀ। ਉਹ ਫੈਸਲਾ ਨਹੀਂ ਲੈ ਪਾਉਂਦੇ ਸਮੇਂ ਸਿਰ। ਹੂੰ ਫੈਸਲਾ ਲੈਣ 'ਚ ਹਮੇਸ਼ਾ ਦੇਰੀ ਹੁੰਦੀ ਹੈ। ਇੱਥੋਂ ਤੱਕ ਟਿਕਟਾਂ ਤੱਕ ਮੈਂ ਦੇਖਿਆ ਕਿ ਕਾਗਜ਼ ਭਰਨ ਵਾਲੇ ਆਖਰੀ ਦਿਨ ਵੀ ਉਮੀਦਵਾਰਾਂ ਨੂੰ ਟਿਕਟ ਮਿਲਦੀ ਹੈ ਕਈ ਵਾਰ। ਹਾਂਜੀ ਹਾਂਜੀ ਹਾਂਜੀ, ਸਹੀ ਹੈ। ਇੱਥੋਂ ਤੱਕ ਵੀ ਹੁੰਦਾ ਰਿਹਾ। ਉਹ ਵੀ ਤਾਂ ਦੇਣੀ ਪੈਂਦੀ ਹੈ ਕਿ ਜੇ ਅੱਜ ਨਾ ਦਿੱਤੀ ਤਾਂ ਕਾਗਜ਼ ਨਹੀਂ ਭਰਨੇ, ਨਹੀਂ ਤਾਂ ਸ਼ਾਇਦ ਹੋਰ ਚੱਲ ਜਾਣੀ ਨਾ। ਸਹੀ ਹੈ, ਬਿਲਕੁਲ। ਸੋ ਇਸ ਲਈ ਹਾਲ ਇਹ ਹੈ ਇਹਨਾਂ ਦਾ। ਪਰ ਹੁਣ ਕਹਿੰਦੇ ਕਿ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਨੇ ਫੈਸਲਾ ਕਰ ਲਿਆ। ਜੇ ਫੈਸਲਾ ਹੋਵੇਗਾ, ਜਦੋਂ ਤੱਕ ਐਲਾਨ ਨਹੀਂ ਹੁੰਦਾ ਤਦ ਤੱਕ ਕਹਿਣਾ ਔਖਾ ਹੈ ਜੀ। ਹੁਣ ਹੋਇਆ ਕੀ ਕਿ ਪੰਜਾਬ ਕਾਂਗਰਸ ਦੇ ਲੀਡਰ ਲਗਾਤਾਰ ਦਿੱਲੀ ਬੁਲਾਏ ਜਾ ਰਹੇ ਸੀ। ਜੀ ਜੀ। ਛੋਟੇ ਵੱਡੇ ਜ਼ਿਲ੍ਹੇ ਪੱਧਰ ਦੇ, ਹੈ ਨਾ, ਫਿਰ ਟੀਮਾਂ, ਕਮੇਟੀਆਂ, ਸਾਬਕਾ ਮੌਜੂਦਾ MLA MP ਸਾਰੇ ਬੁਲਾਉਂਦੇ ਜਿਹੜੇ ਜਹਾਜ਼ ਭਰ ਕੇ ਗਏ ਇੱਥੇ ਚੰਡੀਗੜ੍ਹ ਏਅਰਪੋਰਟ ਤੋਂ। ਜੀ। ਉੱਥੇ ਜਿਵੇਂ ਪ੍ਰਾਈਵੇਟ ਬੱਸ 'ਚ ਲੋਕ ਖੜ ਕੇ ਜਾਂਦੇ ਨਾ, ਜਾਂ ਲੰਬੇ ਰੂਟ ਵਾਲੀਆਂ ਬੱਸਾਂ 'ਚ ਫਿਰ ਮੂਹਰੇ ਰੱਖ ਦਿੰਦੇ ਨੇ ਉਹ ਕਿ ਚਲੋ ਗੱਬੇ ਵਿਚਾਲੇ ਇਹਨਾਂ ਤੇ ਬਹਿ ਜਾਓ, ਉਹ ਕੰਮ ਸੀ। ਚਲੋ ਚਲੇ ਗਏ, ਗੇੜੇ ਲੱਗਦੇ ਰਹੇ, 1 ਗੇੜਾ, 2 ਗੇੜਾ, 3 ਗੇੜਾ। ਹੁਣ ਇਹ ਇੱਕ ਤਰ੍ਹਾਂ ਦਾ ਮੰਨਿਆ ਜਾ ਰਿਹਾ ਕਿ ਆਖਰੀ ਗੇੜਾ ਸੀ, ਸਿਰਫ 5 ਜਣੇ ਬੁਲਾਏ। ਠੀਕ ਹੈ। ਇਹਦਾ ਮਤਲਬ ਇਹਨਾਂ 5 'ਚ ਫੈਸਲਾ ਹੋਣਾ ਨਾ ਕਿ ਇਹਨਾਂ 5 ਤੋਂ ਫੈਸਲਾ ਕਰਾਉਣਾ। ਸਹੀ ਹੈ। 5 ਦੇ ਵਿੱਚ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੌਜੂਦਾ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਜੇਂਦਰ ਸਿੰਗਲਾ। ਜੀ। ਕਾਂਗਰਸ ਦਾ ਇੱਕ ਫਾਰਮੂਲਾ ਸ਼ੁਰੂ ਤੋਂ ਰਿਹਾ ਕਿ ਵੀ ਸਾਰੇ ਵਰਗਾਂ ਨੂੰ ਨਾ ਲੈ ਕੇ ਜੇ ਤੁਰੋ ਨਾਲ। ਠੀਕ ਹੈ ਜੀ। ਹੁਣ ਇਹ ਕਾਮਯਾਬ ਫਾਰਮੂਲਾ ਜਾਂ ਵਰਗ ਵੰਡ ਵਾਲਾ ਫਾਰਮੂਲਾ, ਇਹ ਜਾਣਨ ਕਿ ਜੇ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਸਹੀ ਕਰੋ ਤਾਂ ਸ਼ਾਇਦ ਇਹ ਮਸਲਾ ਪੰਜਾਬ 'ਚ ਐਡਾ ਬੜਾ ਹੈ ਹੀ ਨਹੀਂ ਕਦੇ। ਜੀ ਜੀ, ਸਹੀ ਹੈ। ਕਿਹਨੂੰ ਬਣਾ ਰਹੇ ਹੋ, ਕਿਉਂ ਬਣਾ ਰਹੇ ਹੋ, ਹੈ ਨਾ। ਪਰ ਜਦੋਂ ਤੁਸੀਂ ਇਹ ਜੋੜ ਤੋੜ ਦੀ ਰਾਜਨੀਤੀ ਕਰਦੇ ਹੋ, ਸਾਰੀਆਂ ਧਿਰਾਂ ਇਹ ਕਰਦੀਆਂ ਨੇ, ਤਾਂ ਫਿਰ ਕਾਂਗਰਸ ਦਾ ਇਸ ਗੱਲ ਦੀ ਮਹੱਤ ਪਹਿਲਾਂ ਤੋਂ ਰੱਖਦੀ ਹੈ। ਹੁਣ ਉਹ ਕਹਿੰਦੇ ਵੀ ਦੁਵਿਧਾ ਇਹ ਆ ਕਾਂਗਰਸ ਕੋਲ ਕਿ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਬਦਲਣਾ ਨਹੀਂ ਚਾਹੁੰਦੇ। ਵਿਰੋਧੀ ਧਿਰ ਦੇ ਲੀਡਰ ਤੋਂ ਪ੍ਰਤਾਪ ਬਾਜਵਾ ਨੂੰ ਹਟਾਉਣ ਦੀ ਇੱਛਾ ਨਹੀਂ। ਪਰ ਪੰਜਾਬ ਤੋਂ ਲੈ ਕੇ ਦੇਸ਼ ਦੀ ਇਹਨਾਂ ਦੀ ਟੀਮ ਸਾਰੀ ਕਹੀ ਜਾਂਦੀ ਹੈ ਕਿ 2 ਜੱਟ ਸਿੱਖ ਚਿਹਰਾ ਨੇ, ਫਿਰ ਆਪਾਂ ਐਂ ਗੱਲ ਨਹੀਂ ਬਣਨੀ ਜੀ ਚੋਣਾਂ 'ਚ ਕਿ ਹਿੰਦੂ ਚਿਹਰਾ ਤੇ ਐਸੀ ਭਾਈਚਾਰੇ ਚੋਂ ਚਿਹਰਾ ਦਿਖਾਓ ਜੀ ਕੋਈ। ਹੁਣ ਕਹਿੰਦੇ ਵੀ ਪ੍ਰਤਾਪ ਬਾਜਵਾ ਨੂੰ ਰੱਖੋ ਵਿਰੋਧੀ ਧਿਰ ਦਾ ਲੀਡਰ। ਠੀਕ ਹੈ। ਰਾਜਾ ਵੜਿੰਗ ਆਪਣਾ ਮੁੰਡਾ ਆਪਾਂ ਸਮਝਾ ਲੈਂਦੇ, ਆਪਾਂ ਪ੍ਰਧਾਨ ਬਦਲ ਦਿੰਦੇ। ਹੁਣ ਜੇ ਪ੍ਰਧਾਨ ਬਦਲਿਆ ਜਾ ਰਿਹਾ ਫਿਰ ਰਾਜਾ ਵੜਿੰਗ ਨੂੰ ਹਟਾ ਕੇ ਜੇ ਸੁਖਜਿੰਦਰ ਰੰਧਾਵਾ ਹੀ ਲਿਆਉਣਾ, ਫਿਰ ਕੀ ਫਰਕ ਪਊਗਾ ਜੀ? ਫਿਰ ਤਾਂ ਜੱਟ ਸਿੱਖ ਚਿਹਰਾ ਹੀ ਹੈ। ਸਹੀ ਹੈ। ਇਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਤਾਂ ਇਹਦਾ ਮਤਲਬ ਨਹੀਂ ਬਣਾਉਣਗੇ ਜੀ। ਪਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਹੁੰਜਾ ਫਿਰ ਹਾਰ ਹੋਈ, ਤਾਂ ਜੇ ਕਿਸੇ ਨੇ ਮਾੜੀ ਮੋਟੀ ਲਾਜ ਰੱਖੀ ਸੀ ਤਾਂ ਉਹ ਮਾਝੇ ਨੇ ਰੱਖੀ ਸੀ। ਹੁਣ ਮਾਝੇ ਨੂੰ ਕੀ ਦੇਣਗੇ? ਸਹੀ ਹੈ। ਇਸ ਲਈ ਚੁਣੌਤੀ ਵੀ ਹੈਗੀ ਇਹਨਾਂ ਲਈ। ਹੁਣ ਉਹ ਸਭ ਦੇ ਦਰਮਿਆਨ ਸੁਖਜਿੰਦਰ ਰੰਧਾਵਾ ਨੂੰ ਇਹ ਸਪਾਈ ਦੇਣਾ ਇਸ ਲਈ ਆਉਣਾ ਪਏਗਾ ਕਿ ਚਿੱਠੀ ਸਾਹਮਣੇ ਆ ਗਈ ਕਿ ਲਓ ਜੀ ਸੁਖਜਿੰਦਰ ਰੰਧਾਵਾ ਪ੍ਰਧਾਨ ਬਣ ਗਏ। ਉਹ ਕਹਿੰਦੇ ਭਰਾਵਾ ਨਹੀਂ, ਕਿ ਅਜੇ ਤੱਕ ਕੋਈ ਚਿੱਠੀ ਜਾਰੀ ਨਹੀਂ ਹੋਈ, ਜਦੋਂ ਐਲਾਨ ਹੋਊਗਾ ਤਾਂ ਦੱਸ ਦਾਂਗੇ, ਅਜੇ ਹੀ ਕੋਈ ਗੱਲ ਨਹੀਂ। ਹੁਣ ਉਹਨਾਂ ਬਾਰੇ ਫਿਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਪਹਿਲਾਂ 2 ਕਿਲੋਮੀਟਰ ਦੇ ਮੁੱਖ ਮੰਤਰੀ ਤੇ ਹੁਣ 2 ਮਿੰਟ ਦੇ ਪ੍ਰਧਾਨ, ਇਹ ਭਗਵੰਤ ਮਾਨ ਹੋਰਾਂ ਦੇ ਤਰੀਕੇ ਕਾਰਨ ਨਾਲ ਤਾਂ ਚੱਲੀ ਜਾਂਦੀ। ਬਿਲਕੁਲ। ਪਰ ਉਹਨਾਂ ਨੇ ਆਪਣੇ ਆਪ ਨੂੰ ਹਲੇ ਪਿੱਛੇ ਲੈ ਲਿਆ ਕਿ ਮੈਂ ਨਹੀਂ ਕਹਿਣਾ। ਜੀ ਜੀ। ਹੁਣ ਫਿਰ ਜੇ ਇਸ ਫਾਰਮੂਲੇ ਤੇ ਜਾਂਦੇ ਨੇ ਤਾਂ ਫਿਰ ਪ੍ਰਧਾਨ ਜਾਂ ਤਾਂ ਐਸੀ ਭਾਈਚਾਰੇ ਚੋਂ ਬਣੂਗਾ ਜਾਂ ਹਿੰਦੂ ਭਾਈਚਾਰੇ ਚੋਂ। ਤੇ ਜੇ ਫਿਰ ਐਸੀ ਭਾਈਚਾਰੇ ਚੋਂ ਬਣਨਾ ਤਾਂ ਚਰਨਜੀਤ ਚੰਨੀ ਤੋਂ ਵੱਡਾ ਚਿਹਰਾ ਕੋਈ ਨਹੀਂ ਉਹਨਾਂ ਕੋਲ। ਸਹੀ। ਜਿਹੜਾ ਦੁਆਬੇ 'ਚ ਵੀ ਪ੍ਰਵਾਨ ਆ, ਜਿਹੜਾ ਮਾਲਵੇ 'ਚ ਵੀ ਪ੍ਰਵਾਨ ਆ ਤੇ ਮਾਝੇ 'ਚ ਵੀ ਤੁਰ ਫਿਰ ਸਕਦਾ ਜੀ, ਉਹ ਚਿਹਰਾ ਫਿਰ ਚਰਨਜੀਤ ਚੰਨੀ ਹੈ। ਸਹੀ ਹੈ। ਹੁਣ ਚੰਨੀ ਨੂੰ ਜੇ ਬਣਾਉਂਦੇ ਨੇ ਫਿਰ ਨਾਲ ਹਿੰਦੂ ਚਿਹਰੇ ਨੂੰ ਤੇ ਜੱਟ ਸਿੱਖ ਚਿਹਰੇ ਨੂੰ ਕਾਰਜਕਾਰੀ ਪ੍ਰਧਾਨ 2 ਲਾਉਣੇ ਪੈਣਗੇ। ਸਹੀ ਹੈ। ਫਿਰ ਕਹਿੰਦੇ ਆਪਾਂ ਉਹ ਵੀ 2 ਲਾਉਣੇ ਆ। ਹੁਣ ਉਹਦੇ ਲਈ ਵਿਜੇਂਦਰ ਸਿੰਗਲਾ ਤਿਆਰ ਨਹੀਂ, ਕਹਿੰਦਾ ਕਲਗੀ ਲਾਉਣੀ ਆ ਪੂਰੀ ਲਾਇਓ, ਨਹੀਂ ਅੱਧੀ ਪਚੱਧੀ ਮੈਂ ਨਹੀਂ ਲੈ ਕੇ ਜਾਣੀ। ਫਿਰ ਇਹਦਾ ਮਤਲਬ ਜੇ ਵਿਜੇਂਦਰ ਸਿੰਗਲਾ ਨੂੰ ਬਣਾਉਂਦੇ ਨੇ ਫਿਰ ਕਾਰਜਕਾਰੀ ਪ੍ਰਧਾਨ ਵਜੋਂ ਚੰਨੀ ਨਹੀਂ ਲੱਗਦੇ ਨਾਲ, ਜੱਟ ਸਿੱਖ ਚੋਂ ਕਿਸੇ ਨੂੰ ਹੋਰ ਨੂੰ ਲਾ ਦੇਣਗੇ, ਐਸੀ ਭਾਈਚਾਰੇ ਚੋਂ ਵੀ ਕੋਈ ਹੋਰ ਦੇਖਣਾ ਪਊਗਾ ਫਿਰ। ਸਹੀ ਹੈ। ਫਿਰ ਚੰਨੀ ਨੂੰ ਕੀ ਬਣਾਉਣਗੇ? ਚੋਣ ਕੈਂਪੇਨ ਦਾ ਮੁਖੀ। ਉਹ ਪਹਿਲਾਂ ਵੀ ਲਾ ਰਹੇ ਸੀ, ਕਹਿੰਦੇ ਤਦ ਵੀ ਨਹੀਂ ਲੱਗੇ। ਸੋ ਹੁਣ ਇਹਦੇ ਨਾਲ ਨਾਲ ਕਹਿੰਦੇ ਇੱਕ ਮੈਨੀਫੈਸਟੋ ਕਮੇਟੀ ਦਾ ਮੁਖੀ ਬਣਾਉਣਾ, ਇੱਕ ਕੋਆਰਡੀਨੇਸ਼ਨ ਕਮੇਟੀ ਦਾ ਮੁਖੀ ਬਣਾਉਣਾ, ਇੱਕ ਚੋਣ ਪ੍ਰਚਾਰ ਕਮੇਟੀ ਦਾ। 3 ਬੰਦੇ ਤਾਂ ਏਦਾਂ ਐਡਜਸਟ ਕਰਨੇ ਆ। ਅੱਛਾ। ਇੱਕ ਪ੍ਰਧਾਨ ਤੇ 2 ਉਹਦੇ ਨਾਲ ਕਾਰਜਕਾਰੀ ਪ੍ਰਧਾਨ। ਹੁਣ ਇਹਦਾ ਮਤਲਬ ਰਾਜਾ ਵੜਿੰਗ ਨੂੰ ਇਹ 'ਚੋਂ ਹਟਾ ਕੇ ਕਿਸੇ ਕਮੇਟੀ 'ਚ ਲਾਉਣਗੇ। ਸਹੀ ਹੈ। ਇੱਕ ਕੋਆਰਡੀਨੇਸ਼ਨ ਕਮੇਟੀ ਲਾ ਦੋ, ਹੈ ਨਾ, ਤੇ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਜਾਂ ਪ੍ਰਧਾਨ, ਇਹਨਾਂ ਦੋਵਾਂ 'ਚੋਂ ਹੀ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਬਣਨਾ।
ਇਸ ਲਈ ਪ੍ਰਤਾਪ ਸਿੰਘ ਬਾਜਵਾ ਕਹੀ ਜਾਂਦੇ ਨੇ ਮੈਨੂੰ ਜਿੱਥੇ ਮਰਜ਼ੀ ਲਾ ਦਿਓ ਜੀ, ਮੈਂ ਤਿਆਰ ਹਾਂ। ਉਹਨੂੰ ਇਹ ਲੱਗੇ ਜਿਵੇਂ ਉੱਥੇ ਹੀ ਰਹਿ ਗਿਆ ਕਿਤੇ ਮੈਨੂੰ ਪੁੱਛਣ ਨਾ। ਤੇ ਜੇ ਉਹਨੂੰ ਬਦਲ ਕੇ ਕਿਸੇ ਐਸੀ ਜਾਂ ਹਿੰਦੂ ਭਾਈਚਾਰੇ ਚੋਂ ਲਿਆਉਂਦੇ ਨੇ, ਹੈ ਨਾ, ਐਸੀ ਭਾਈਚਾਰੇ ਜਾਂ ਮਤਲਬ ਹਿੰਦੂ ਭਾਈਚਾਰੇ ਨੂੰ ਉੱਥੇ ਲੈ ਕੇ ਜਾਂਦੇ ਨੇ ਵਿਰੋਧੀ ਧਿਰ ਦੇ ਲੀਡਰ ਵਜੋਂ, ਹੈ ਨਾ, ਉਹ ਫਿਰ ਉਹੀ ਜਾ ਸਕਦਾ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੋਊਗਾ। ਸਹੀ ਹੈ। ਹੁਣ ਉਹਨਾਂ ਚੋਂ ਯੂਜ਼ ਕਰਨਾ ਪਊਗਾ। ਇਸ ਲਈ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਨਾ ਪੰਜਾਂ ਨੂੰ ਬੁਲਾਇਆ, ਕਰੀਬ 2.5 ਘੰਟੇ ਲਾਏ, ਤੇ 2.5 ਘੰਟੇ ਤੋਂ ਬਾਅਦ ਉਹਨਾਂ ਨੇ ਆਪਣੀ ਗੁਪਤਚੁਪ ਕੀਤੀ ਤੇ ਇਹਨਾਂ ਪੰਜਾਂ ਨੂੰ ਫੇਰ ਬੁਲਾਇਆ ਤੇ ਕਿਹਾ ਕਿ ਚਲੋ ਪੰਜਾਬ ਜਾਓ ਤੇ ਹੁਣ ਫੈਸਲਾ ਅਸੀਂ ਸੁਣਾਵਾਂਗੇ, ਤੁਸੀਂ ਮੀਡੀਆ 'ਚ ਜਾ ਕੇ ਇਸ ਮੀਟਿੰਗ ਬਾਰੇ ਕੋਈ ਗੱਲ ਨਹੀਂ ਕਰਨੀ। ਠੀਕ ਹੈ ਜੀ। ਸੋ ਫੈਸਲਾ ਕਹਿੰਦੇ ਰਾਹੁਲ ਗਾਂਧੀ ਲੈ ਚੁੱਕੇ ਨੇ। ਐਲਾਨ ਹੋਣਾ ਹੈ, ਐਲਾਨ ਹੋਣ ਨੂੰ ਵੀ ਕਈ ਵਾਰ ਮਹੀਨੇ ਵੀ ਲਗਾ ਦਿੰਦੇ ਨੇ, ਕਈ ਵਾਰ 24 ਘੰਟਿਆਂ 'ਚ ਵੀ ਆ ਸਕਦਾ। ਸਹੀ ਹੈ। ਸੋ ਵੈਸੇ ਰਾਹੁਲ ਗਾਂਧੀ ਨੇ ਆਉਂਦੇ ਦਿਨਾਂ 'ਚ ਕਹਿੰਦੇ ਵਿਦੇਸ਼ ਜਾਣੋ ਤੋਂ ਪਹਿਲਾਂ ਸ਼ਾਇਦ ਐਲਾਨ ਕਰ ਜਾਣ ਜੀ, ਪਰ ਫਿਰ ਐਲਾਨ ਕਰਨ ਤੋਂ ਬਾਅਦ ਤਾਜਪੋਸ਼ੀ ਵਾਲਾ ਵੀ ਖੇਲ ਕਰਨਾ ਹੋਊਗਾ, ਰੈਲੀ ਪੱਲੀ ਵੀ ਕਰਕੇ ਦਿਖਾਉਣੀ ਹੋਊਗੀ ਉਸ ਬਹਾਨੇ। ਸੋ ਇਸ ਲਈ ਕੀ ਇਹ ਸ਼ਡਿਊਲ ਤੈਅ ਕਰਕੇ ਹੋਊਗਾ, ਪਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਨੇ ਕਰ ਲਿਆ ਜੀ, ਐਲਾਨ ਕਿਸੇ ਵੀ ਸਮੇਂ ਹੋ ਸਕਦਾ। ਜੀ ਜੀ। ਤੇ ਉਧਰ ਚੰਨੀ ਮੁੱਖ ਤੌਰ ਤੇ ਦੌੜ ਤੇ ਕਾਫੀ ਅਹਿਮ ਮੰਨੇ ਜਾ ਰਹੇ ਨੇ ਤੇ ਵਿਜੇਂਦਰ ਸਿੰਗਲਾ ਵੀ ਕਾਫੀ ਉਮੀਦ ਪਾਲੀ ਬੈਠੇ ਨੇ ਕਿ ਹਾਂ ਉਹਨਾਂ ਦੇ ਰਾਹੀਂ ਜਿਹੜੇ ਸ਼ਹਿਰੀ ਵੋਟਰ ਹੈ, ਵਪਾਰੀ ਵੋਟਰ ਹੈ, ਕਾਰੋਬਾਰੀ ਵੋਟਰ ਹੈ, ਖਾਸ ਕਰ ਮਾਲਵੇ ਵਾਲਾ, ਉਹ ਵੀ ਮਤਲਬ ਅਸੀਂ ਨਾਲ ਲੈਣ ਦੀ ਕੋਸ਼ਿਸ਼। ਇਸ ਲਈ ਇਹ ਐਡਜਸਟਮੈਂਟਾਂ ਕਿਹੜੀਆਂ ਕਾਮਯਾਬ ਹੁੰਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਗੀ। ਐਲਾਨ ਦੇਖਦੇ ਹਾਂ ਜੀ ਕਦੋਂ ਹੁੰਦਾ ਜੀ। ਇਹ ਤਾਂ ਪਤਾ ਨਹੀਂ ਕਦੋਂ ਐਲਾਨ ਕਰਨਗੇ, ਪਰ ਜਿਹੜੇ ਭਾਜਪਾ ਪ੍ਰਧਾਨ ਪੰਜਾਬ ਦੇ ਵਿੱਚ ਆਏ ਸੀਗੇ ਉਹ ਕਹਿੰਦੇ ਸਾਰਾ ਪਾਰਾ ਨਾਪ ਚੱਲੇ ਆ, ਲੋਕਾਂ ਤੋਂ, ਵਿਦਵਾਨਾਂ ਤੋਂ, ਬੁੱਧੀਜੀਵੀਆਂ ਤੋਂ ਰਾਇਆਂ ਵੀ ਲੈ ਲਈਆਂ, ਸਾਰਾ ਕੁਝ ਕਰ ਲਿਆ ਤੇ ਨਸੀਹਤਾਂ ਵੀ ਦੇ ਲਈਆਂ ਤੇ ਸਿਆਸੀ ਪਾਰਾ ਪੰਜਾਬ ਦਾ ਜਿਹੜਾ ਨਾਪ ਕੇ ਉਹ ਦਿੱਲੀ ਨੂੰ ਪਰਤ ਗਏ ਆ ਜੀ। ਬਿਲਕੁਲ ਜੀ। ਸਰਦਾਰ ਸਿੰਘ ਜੋਹਲ ਕੋਲ ਵੀ ਗਏ ਸੀ ਜੀ ਉਹ ਖੇਤੀ ਦੀ ਸਮਝ ਲੈਣ। ਤੇ ਸਰਦਾਰ ਸਿੰਘ ਜੋਹਲ ਨੇ ਨਿਤਿਨ ਨਵੀਨ ਨੂੰ ਮਿਲਣ ਤੋਂ ਪਹਿਲਾਂ ਭਗਵੰਤ ਮਾਨ ਦੇ ਮਤਲਬ ਮਾਮਲੇ 'ਚ ਇੱਕ ਲੰਬਾ ਚੌੜਾ ਟਵੀਟ ਕੀਤਾ ਸੀ ਜਾਂ ਫੇਸਬੁੱਕ ਤੇ ਪੋਸਟ ਪਾਈ ਸੀ ਸ਼ਾਇਦ। ਹਾਂਜੀ। ਉਹ ਕਾਫੀ ਚੱਲੀ ਕਿ ਲੈ ਵੀ ਤੁਸੀਂ ਮੁਫਤ ਖੋਰ ਬਣਾਤਾ, ਵੀ ਇੰਨਾ ਕੁਛ ਤਾਂ ਮੁਫਤ ਕੀਤਾ ਹੀ ਆ, ਹੈ ਨਾ, ਸ਼ਰਾਬ ਵੀ ਮੁਫਤ ਕਰ ਦੋ, ਵੋਟਾਂ ਹੀ ਪੱਕੀਆਂ ਮਤਲਬ ਤੰਜ ਵੀ ਸੀ, ਵਿਅੰਗ ਵੀ ਸੀ ਤੇ ਸਿਸਟਮ ਤੇ ਉਹ ਵੀ ਸੀਗਾ। ਪਰ ਉਹ ਐਨ ਉਸ ਸਮੇਂ ਕਰਨਾ ਜਦੋਂ ਅਗਲੇ ਦਿਨ ਤੁਸੀਂ ਬੀਜੇਪੀ ਨੂੰ ਮਿਲਣਾ, ਬੀਜੇਪੀ ਦੇ ਪ੍ਰਧਾਨ ਨੂੰ ਮਿਲਣਾ, ਤਾਂ ਇਹਦਾ ਮਤਲਬ ਸਮਝ ਆਉਂਦਾ ਕਿ ਤੁਸੀਂ ਉਧਰ ਨੂੰ ਡੱਕਾ ਸਿੱਟ ਰਹੇ ਹੋਗੇ। ਸਹੀ ਹੈ। ਕਿ ਤੁਸੀਂ ਉਹਨਾਂ ਦੇ ਲਈ ਰਾਹ ਮੋਕਲਾ। ਵੈਸੇ 3 ਖੇਤੀ ਕਾਨੂੰਨਾਂ ਦੇ ਸਮੇਂ ਵੀ ਇਹਨਾਂ ਨੇ, ਸਰਦਾਰ ਸਿੰਘ ਜੋਹਲ ਦਾ ਰਾਹ ਵੱਖਰਾ ਸੀਗਾ, ਖੇਤੀ ਦੇ ਮਾਹਰ ਨੇ, ਮਤਲਬ ਇਸ ਚੀਜ਼ਾਂ ਦੀ ਮਹਾਰਤ ਰੱਖਦੇ ਨੇ, ਪਰ ਉਹ ਕਾਰਪੋਰੇਟ ਘਰਾਣਿਆਂ ਦੇ ਵਿੱਚ ਵੀ ਵਿਚਰ ਚੁੱਕੇ ਨੇ। ਇਸ ਲਈ ਉਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਆ। 3 ਖੇਤੀ ਕਾਨੂੰਨ ਦੇ ਸਮੇਂ ਕਾਫੀ ਮਸਲਾ ਸੀਗਾ। ਸੋ ਇਸ ਲਈ ਨਿਤਿਨ ਨਵੀਨ ਨੇ ਵੀ ਚੁਣ ਕੀਤੀ ਹੈ ਖੇਤੀ ਵਾਲੇ ਮਸਲੇ ਤੇ ਉਹਨਾਂ ਕੋਲ ਜਾਣ ਦੀ। ਨਹੀਂ ਤਾਂ ਮਤਲਬ ਕਿੰਨੇ ਹੀ ਸਧਾਰਨ ਕਿਸਾਨ ਵੀ ਹੈਗੇ ਤੇ ਕਿੰਨੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹੈਗੇ। ਹਾਂਜੀ। ਉਹਨਾਂ ਨੂੰ ਕਿਹੜਾ ਸਮਝ ਨਹੀਂ ਕਿਸਾਨ ਇੱਧਰ ਜਾਣਾ। ਇਸੇ ਤਰ੍ਹਾਂ ਨਿਤਿਨ ਨਵੀਨ ਨੇ ਵਪਾਰੀਆਂ ਨੂੰ ਵੀ ਚੁਣ ਕੇ ਮਿਲੇ ਨੇ, ਕਾਰੋਬਾਰੀਆਂ ਨੂੰ ਵੀ ਚੁਣ ਕੇ ਮਿਲੇ ਨੇ, ਠੀਕ ਹੈ ਨਾ, ਤੇ ਯੋਗਾ ਦੇ ਰਾਹੀਂ ਵੀ ਪ੍ਰਚਾਰ ਕਰ ਗਏ, ਧਾਰਮਿਕ ਸਥਾਨਾਂ ਤੇ ਵੀ ਮੱਥਾ ਟੇਕ ਗਏ ਹੈ, ਤੇ ਬੀਜੇਪੀ ਦੀ ਆਪਣੀਆਂ 2-3 ਲੇਅਰ ਦੀਆਂ ਲੀਡਰਸ਼ਿਪ ਨਾਲ ਵੀ ਬੈਠਕ ਕਰ ਗਏ ਜੀ, ਹੈ ਨਾ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉਹ ਕਹਿੰਦੇ ਵੀ ਪੰਜਾਬ ਵਾਲਿਓ ਫਿਕਰ ਨਾ ਕਰੋ, ਹਰ ਮਸਲੇ ਦਾ ਹੱਲ ਸਾਡੇ ਕੋਲ ਹੈਗਾ, ਸਾਡੀ ਸਰਕਾਰ ਬਣਾ ਦਿਓ, ਪੰਜਾਬ 'ਚੋਂ ਨਸ਼ਾ ਮੁਕਾ ਦਿਆਂਗੇ। ਠੀਕ ਹੈ। ਪੰਜਾਬ 'ਚ ਸਾਡੀ ਸਰਕਾਰ ਬਣਾ ਦਿਓ, ਤੁਹਾਡੇ ਖੇਤੀ ਵਾਲੇ ਮਸਲੇ ਸਾਰੇ ਹੱਲ ਹੀ ਕਰ ਦਿਆਂਗੇ। ਕਮਾਲ ਹੈ ਵੀ, ਜੇ ਸੱਚਮੁੱਚ ਬੀਜੇਪੀ ਪੰਜਾਬ ਹਤੈਸ਼ੀ ਆ ਤਾਂ 385 ਦਿਨ ਕਿਸਾਨ ਕਿਉਂ ਬਿਠਾਏ ਸੀ ਦਿੱਲੀ? ਜੇ ਸੱਚਮੁੱਚ ਬੀਜੇਪੀ ਪੰਜਾਬ ਹਤੈਸ਼ੀ ਫੈਸਲੇ ਕਰਨਾ ਚਾਹੁੰਦੀ ਆ ਤਾਂ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਹੈ ਨਾ, ਵੰਡ ਦਾ ਮਸਲਾ, ਪੇਂਡੂ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ, ਇਹ ਤਾਂ ਕਾਂਗਰਸ ਦੀ ਦੇਣ ਹੈ। ਉਹਨਾਂ ਦੀਆਂ ਨਲਾਇਕੀਆਂ ਤੁਸੀਂ ਦਰੁਸਤ ਕਰਕੇ ਸਹੀ ਫੈਸਲੇ ਕਰਕੇ ਪੰਜਾਬ ਦੀ ਵਾਹ-ਵਾਹੀ ਖੱਟ ਲੈਂਦੇ। ਸਰਕਾਰ ਤਾਂ ਤੁਹਾਡੀ ਹੋਆ ਕੇਂਦਰ 'ਚ। ਸਹੀ ਹੈ। ਕਰਕੇ ਆ ਜਾਂਦੇ ਕੁਝ। ਹੁਣ ਹੋ ਸਕਦਾ ਕੋਈ ਇੱਕ ਅੱਧਾ ਟੱਕਾ ਸਿੱਟਣ ਆਏ ਜਾ, ਪਰ ਇੰਨੇ 12 ਸਾਲਾਂ ਦਾ ਜਿਹੜਾ ਰਿਕਾਰਡ ਗਿਣਾਉਣਗੇ ਉਹ 'ਚ ਦੱਸ ਦੋ ਨਾ ਪੰਜਾਬ ਦੇ ਲਈ ਕੀ ਕੀਤਾ। ਕੋਈ ਇੱਕ ਪ੍ਰਾਪਤੀ ਦਾ ਗਿਣਾ ਦੋ ਮੈਨੂੰ 12 ਸਾਲਾਂ ਦੀ ਜੀ, ਕਿ ਅਸੀਂ ਪੰਜਾਬ ਦੇ ਲਈ ਆਹ ਕੀਤਾ। ਜੇ ਲਾਂਘਾ ਵੀ ਖੁੱਲਿਆ ਤਾਂ ਉਧਰੋਂ ਖੁੱਲਿਆ, ਤੁਹਾਡੇ ਲਈ ਤਾਂ ਮਜਬੂਰੀ ਹੋ ਗਈ ਫਿਰ ਕਰਨਾ। ਤੇ ਹੁਣ ਤੁਸੀਂ ਮੁੜ ਕੇ ਖੋਲ ਲੈਂਦੇ ਕਰੋਨਾ ਦੀ ਆੜ 'ਚ ਬੰਦ ਕਰਕੇ ਜੇ ਉਹ ਜੀ। ਸਹੀ। ਫਿਰ ਉਹ ਤੋਂ ਬਾਅਦ ਜੀ ਸਾਡੀ ਲੜਾਈ ਹੋ ਗਈ ਜੀ, ਉਹਦੇ ਨਾਲ ਹੋ ਗਈ ਜੀ, ਲਓ ਜੀ ਲਾਂਘਾ ਬੰਦ ਹੈ। ਹੁਣ ਡਰੱਗ ਵਾਲੇ ਮਸਲੇ ਤੇ ਕਹਿੰਦੇ ਅਸੀਂ ਹੱਲ ਕਰ ਦਾਂਗੇ। ਵੀ ਡਰੱਗ ਤਾਂ ਪੰਜਾਬ 'ਚ ਕਹਿੰਦੇ ਬਾਹਰੋਂ ਆਉਂਦੀ ਆ। ਬਾਹਰੋਂ ਕਿੱਥੋਂ ਆਉਂਦੀ ਆ? ਜਾਂ ਕਹਿੰਦੇ ਪਾਕਿਸਤਾਨ ਵਾਲੇ ਪਾਸੇ ਸਰਹੱਦ ਪਾਰ ਤੋਂ ਆਉਂਦੀ ਆ, ਜਾਂ ਫਿਰ ਗੁਜਰਾਤ ਵਾਲੇ ਪੋਰਟ ਤੋਂ ਆਉਂਦੀ ਆ। ਤੇ ਗੁਜਰਾਤ 'ਚ ਸਰਕਾਰ ਕਿਹਦੀ ਹੈ? ਤੇ ਗੁਜਰਾਤ 'ਚ ਵੀ ਸਰਕਾਰ ਤੁਹਾਡੀ ਆ, ਤੇ ਬਾਰਡਰਾਂ ਦੀ ਸੁਰੱਖਿਆ ਕੰਟਰੋਲ ਵੀ ਕੇਂਦਰ ਕੋਲੇ।
ਫਿਰ ਕਿਉਂ ਆਉਂਦੀ ਹੈ ਜੀ ਦੱਸੋ? ਸਹੀ ਹੈ। ਇਹ ਨਿਤਿਨ ਨਵੀਨ ਜੀ, ਇਹ ਪੰਜਾਬ ਨੂੰ ਤੁਸੀਂ ਹੋਰ ਤਰੀਕੇ ਨਾਲ ਜਿਵੇਂ ਸਮਝਣਾ ਚਾਹੁੰਦੇ ਹੋ ਨਾ, ਏਦਾਂ ਇਹਦਾ ਪਾਰਾ ਨਹੀਂ ਨਾਪਿਆ ਜਾਣਾ। ਸਹੀ ਹੈ, ਬਿਲਕੁਲ। ਸੋ ਠੀਕ ਹੈ, ਸਾਡੇ ਲੀਡਰਾਂ 'ਚ ਲਾਲਸਾਵਾਂ ਇੰਨੀਆਂ ਵੱਧ ਗਈਆਂ ਨੇ ਕਿ ਉਹ ਆਪਣੀ ਜ਼ਮੀਰ ਨੂੰ, ਪੰਜਾਬ ਦੇ ਮਸਲਿਆਂ ਨੂੰ, ਹੋਂਦ ਨੂੰ, ਸਾਰਿਆਂ ਨੂੰ ਛਿੱਕੇ ਟੰਗ ਕੇ ਬੀਜੇਪੀ ਦੀ ਝੋਲੀ ਪੈਣ ਲਈ ਕਾਹਲੇ ਨੇ, ਹੈਨਾ। ਪਰ ਬੀਜੇਪੀ ਦੀ ਝੋਲੀ ਪੰਜਾਬ ਪੈਂਦਾ ਜੇ ਨਹੀਂ ਦਿਖਦਾ ਤਾਂ ਵੀ ਨਿਤਿਨ ਨਵੀਨ ਖਾਸਾ ਹਿਸਾਬ ਕਿਤਾਬ ਬਹੀ ਖਾਤਾ ਤਿਆਰ ਕਰਕੇ ਦਿੱਲੀ ਗਏ ਨੇ। ਵੈਸਾ ਦੌਰਾ ਮਤਲਬ ਕਿ ਸ਼ਾਮ ਤੱਕ ਦਾ ਸੀਗਾ, ਪਰ ਕਹਿੰਦੇ ਕੱਲ ਸਵੇਰੀ ਛੇਤੀ ਖਤਮ ਕਰਕੇ ਨਿਬੇੜ ਕੇ ਭੱਜਣਾ ਪੈ ਗਿਆ, ਕਿਉਂਕਿ ਉੱਪਰੋਂ ਹੁਕਮ ਆ ਗਿਆ ਜੀ ਕਿ ਰਾਸ਼ਟਰੀ ਸੰਗਠਨ ਨੂੰ ਲੈ ਕੇ ਕੋਈ ਮੀਟਿੰਗ ਕਰਨੀ ਹੈ ਅਹਿਮ ਜ਼ਰੂਰੀ, ਹੈਨਾ। ਇਸ ਲਈ ਤੁਸੀਂ ਹੁਣੇ ਆ ਜਾਓ। ਚੌਪਰ ਕਹਿੰਦੇ ਰਾਜਪਾਲ ਵਾਲੇ ਨਾਲ ਹੀ ਚੜਿਆ ਹੋ। ਰਾਜਪਾਲ ਵੀ ਇਹਨਾਂ ਦਾ ਹੀ ਹੈ ਨਾ, ਨਹੀਂ ਤਾਂ ਪ੍ਰੋਟੋਕੋਲ ਹੋਵੇ ਰਾਜਪਾਲ ਸਰਕਾਰੀ ਨੁਮਾਇੰਦਾ ਤੇ ਇਹ ਪਾਰਟੀ ਦਾ ਪ੍ਰਧਾਨ, ਇਹ ਉਹਦੇ ਚ ਜਾਤ ਕਿਉਂ ਚੜੇ ਵੀ? ਕੱਲ ਨੂੰ ਰਾਜਾ ਵੜਿੰਗ ਕਹੇ ਕਿ ਮੈਂ ਜਾਣਾ ਹੈ, ਮੈਨੂੰ ਲੈ ਜਾਓ, ਹੈਨਾ। ਕੱਲ ਨੂੰ ਖੜਗੇ ਹੋਰੀ ਕਹਿਣ ਕਿ ਮੈਂ ਜਾਣਾ, ਮੈਨੂੰ ਲੈ ਜਾਓ। ਸਹੀ ਹੈ। ਫਿਰ ਦੱਸੋ ਕੱਲ ਨੂੰ ਕੇਜਰੀਵਾਲ ਕੇ ਮੈਂ ਸੁਪਰੀਮੋ ਆ, ਰਾਜਪਾਲ ਜੀ ਮੈਨੂੰ ਦਿੱਲੀ ਨਾਲ ਲੈ ਜਾਓ। ਨਿਤਿਨ ਨਵੀਨ ਨੂੰ ਇੱਥੇ ਲੈ ਕੇ ਗਏ। ਇਹ ਸਮਝ ਆਉਂਦੀ ਹੈ ਨਾ ਕਿ ਇੱਕੋ ਧਿਰ ਤੁਹਾਡੀ। ਫਿਰ ਦੂਸਰੇ ਪਾਸੇ ਜੇ ਰਾਸ਼ਟਰੀ ਸੰਗਠਨ ਦਾ ਬੀਜੇਪੀ ਦਾ ਫੈਸਲਾ ਲੈਣਾ ਹੈ ਤਾਂ ਉਹਦੀ ਅਗਵਾਈ ਤਾਂ ਨਿਤਿਨ ਨਵੀਨ ਕਰਦਾ। ਤੇ ਫਿਰ ਉਹਨੇ ਤੈਅ ਪ੍ਰੋਗਰਾਮ ਰੱਖਿਆ ਸੀ, ਉਹਨੂੰ ਪਤਾ ਨਹੀਂ ਸੀ ਕਿ ਮੇਰੀ ਅੱਜ ਆਹ ਮੀਟਿੰਗ ਹੋਊਗੀ, ਮੈਂ ਅੱਗੇ ਪਿੱਛੇ ਕਰਕੇ ਰੱਖਾਂ। ਇੱਥੋਂ ਪਤਾ ਲੱਗਦਾ ਕਿ ਨਿਤਿਨ ਨਵੀਨ ਦੇ ਫੈਸਲੇ ਵੀ ਕੌਣ ਲੈਂਦਾ? ਸਹੀ ਹੈ, ਮੋਦੀ ਤੇ ਅਮਿਤ ਸ਼ਾਹ ਲੈਂਦੇ ਨੇ, ਉਹ ਤਾਂ ਕਹਿਣ ਨੂੰ ਪ੍ਰਧਾਨ ਹੈ। ਤੋ ਇਸ ਲਈ ਜਿੰਨਾ ਕੁ ਹਿਸਾਬ ਕਿਤਾਬ ਲੈ ਕੇ ਗਏ ਨੇ ਉਹ ਵਹੀ ਖਾਤਾ ਉਹਨਾਂ ਨੇ ਜਾ ਕੇ ਮੋਦੀ ਔਰ ਅਮਿਤ ਸ਼ਾਹ ਮੂਹਰੇ ਰੱਖ ਦੇਣਾ, ਫੈਸਲਾ ਉਹਨਾਂ ਨੇ ਲੈਣਾ। ਹਾਂ, ਪਰ ਬੀਜੇਪੀ ਲੀਡਰਾਂ ਨੂੰ ਜਾਂਦੇ ਜਾਂਦੇ ਕੰਨ 'ਚ ਇੱਕ ਫੂਕ ਮਾਰ ਗਏ। ਠੀਕ ਹੈ, ਤੇ ਤੁਸੀਂ ਗੱਠਜੋੜ ਬਾਰੇ ਹੁਣ ਕੋਈ ਬਿਆਨ ਨਹੀਂ ਦੇਣਾ, ਉਹ ਅਸੀਂ ਦੇਖਾਂਗੇ। ਮਤਲਬ ਅਜੇ ਵੀ ਉਹਨਾਂ ਨੂੰ ਲੱਗਦਾ ਕਿ ਇਹ ਮਾਮਲਾ ਸਾਡੇ ਪੱਧਰ ਤੇ ਤੈਅ ਹੋਵੇ ਤੇ ਉਹਦੇ ਵਿੱਚ ਕੁਝ ਨਾ ਕੁਝ ਝੋਲ ਅਜੇ ਵੀ ਪਿਆ। ਬਿਲਕੁਲ ਜੀ, ਬਿਲਕੁਲ। ਉਧਰ ਇਹ ਉੱਥੇ ਜਾ ਕੇ ਬਿਆਨ ਦੇਈ ਜਾਂਦੇ ਨੇ, ਅਸੀਂ 17 ਦੀਆਂ 17 ਤੇ ਲੜਾਂਗੇ, 117 ਤੇ। ਉਧਰ ਜਿਹੜੇ ਅਕਾਲੀ ਦਲ ਵਾਲੇ ਨੇ ਉਹ ਕੈਨੇਡਾ ਤੋਂ ਬਿਆਨ ਦੇਈ ਜਾਂਦੇ ਨੇ, ਅਸੀਂ 117 ਨੇ 117 ਤੇ ਲੜਾਂਗੇ। ਲੜਨਾ ਪਤਾ ਨਹੀਂ ਕਦੋਂ, ਕਿੰਨੀਆਂ ਤੇ, ਇਹ ਹਜੇ ਸਮੇਂ ਨੂੰ ਹੀ ਪਤਾ ਜੀ। ਤੇ ਜਾਂਦੇ ਗੱਲ ਕਰੀਏ ਸਰਕਾਰ ਦੀ, ਕਹਿੰਦੇ ਬਿਜਲੀ ਦੀ ਕਿੱਲਤ ਨੂੰ ਹੁਣ ਨੋਟਾਂ ਦੀ ਪੱਖੀ ਝੱਲ ਕੇ ਦੂਰ ਕਰਨਗੇ ਜੀ। ਦੇਖੋ, ਪੰਜਾਬ ਦੇ ਵਿੱਚ ਇਸ ਸਮੇਂ ਬਿਜਲੀ ਸੰਕਟ ਬਹੁਤ ਵੱਡਾ ਜੀ, ਔਰ ਇਹ ਖਾਸ ਕਰਕੇ ਉਸ ਸਮੇਂ ਜਦੋਂ ਇੱਕ ਤਾਂ ਮੀਂਹ ਨਾ ਪੈ ਰਹੇ ਹੋਣ, ਮਾਨਸੂਨ ਫਸ ਗਿਆ ਹੋਵੇ, ਲੇਟ ਚੱਲ ਰਿਹਾ ਹੋਵੇ, ਤੇ ਦੂਸਰਾ ਤਾਪਮਾਨ 42 ਡਿਗਰੀ ਤੋਂ ਲੈ ਕੇ 45-46 ਡਿਗਰੀ ਤੱਕ ਜਾ ਰਿਹਾ ਹੋਵੇ, ਤੇ ਉਹਦੇ ਕਰਕੇ ਬਿਜਲੀ ਦੀ ਮੰਗ ਵੱਧਦੀ ਆ, ਖਪਤ ਵੱਧਦੀ ਆ ਜੀ। ਤੇ ਫਿਰ ਝੋਨੇ ਦਾ ਸੀਜ਼ਨ ਹੋਵੇ, ਝੋਨਾ ਲੱਗ ਰਿਹਾ ਹੋਵੇ, ਝੋਨੇ ਦੀ ਲਵਾਈ ਕਰਕੇ ਵੀ ਫਿਰ ਪਾਣੀ ਦੀ ਜ਼ਰੂਰਤ ਵੱਧ ਪੈਂਦੀ ਆ। ਇਸ ਲਈ ਫਿਰ ਬਿਜਲੀ ਦੀ ਕਿੱਲਤ ਬਣਦੀ ਜਾ ਰਹੀ ਆ। ਸਥਿਤੀ ਇਹ ਹੈ ਕਿ 15,500 ਮੈਗਾਵਾਟ ਤੱਕ ਮੰਗ ਜਾ ਰਹੀ ਆ ਤੇ ਪੂਰਤੀ ਹੋ ਰਹੀ, ਬਾਹਰੋਂ ਖਰੀਦਣੀ ਪੈ ਰਹੀ ਹੈ, ਬਾਹਰੋਂ ਪੂਰੀ ਨਹੀਂ ਮਿਲ ਰਹੀ। ਨਤੀਜਾ ਫਿਰ ਪਹਿਲਾਂ ਇਹਨਾਂ ਨੂੰ ਪਿੰਡ ਚਿੱਤੇ ਆਉਂਦੇ ਨੇ, ਕਸਬੇ ਚਿੱਤੇ ਆਉਂਦੇ ਨੇ ਕਿ ਇੱਥੇ ਕੱਟ ਲਾਉਣੇ ਸ਼ੁਰੂ ਕਰੋ। ਸਹੀ ਹੈ ਨਾ। ਸ਼ਹਿਰਾਂ 'ਚ ਫਿਰ ਚੱਲੀ ਜਾਂਦਾ, ਫਿਰ ਛੋਟੇ ਸ਼ਹਿਰ ਚਿੱਤੇ ਆਉਂਦੇ ਨੇ, ਫਿਰ ਮੈਟਰੋ ਸ਼ਹਿਰਾਂ ਨੂੰ ਬਚਾ ਕੇ ਚੱਲੋ। ਪਰ ਇਹ ਜੇ ਹਫ਼ਤਾ ਖੰਡ ਏਦਾਂ ਹੀ ਚੱਲ ਗਈ ਸਥਿਤੀ ਤਾਂ ਪੂਰੇ ਪੈਨ ਪੰਜਾਬ ਕੱਟ ਲੱਗਣੇ ਸ਼ੁਰੂ ਹੋ ਜਾਣਗੇ। ਅੱਜ ਦੀ ਤਰੀਕ 'ਚ ਹਾਲਤ ਇਹ ਆ ਕਿ ਜਿਹੜੇ ਸਾਡੇ 3 ਸਰਕਾਰੀ ਥਰਮਲ ਪਲਾਂਟ ਨੇ ਜੀ, ਹੈਨਾ, ਮਤਲਬ ਲਹਿਰਾ ਮੁਹੱਬਤ ਵਾਲਾ, ਗੋਬਿੰਦਵਾਲ ਸਾਹਿਬ ਵਾਲਾ, ਰੋਪੜ ਵਾਲਾ, ਇਹਨਾਂ ਤਿੰਨਾਂ ਦੇ ਵਿੱਚ ਪਰਸੋਂ 6 ਯੂਨਿਟ ਬੰਦ ਹੋ ਗਏ ਸੀ ਜੀ। 10 ਯੂਨਿਟ ਨੇ, 10 ਚੋਂ 6 ਦਾ ਬੰਦ ਹੋ ਜਾਣਾ। ਤੁਸੀਂ ਇੱਥੋਂ ਦਾ ਲਾ ਲਓ, 4 ਯੂਨਿਟ ਤਾਂ ਇਕੱਲੇ ਲਹਿਰਾ ਮੁਹੱਬਤ ਦੇ ਬੰਦ ਹੋ ਗਏ ਸੀ, ਇੱਕ ਰੋਪੜ ਦਾ ਤੇ ਇੱਕ ਫਿਰ ਗੋਬਿੰਦਵਾਲ ਦਾ। ਹੁਣ ਇਸ ਸਮੇਂ ਜਦੋਂ ਮੰਗ ਵੱਧ ਹੋਵੇ, ਯੂਨਿਟ ਬੰਦ ਹੋ ਰਹੇ ਹੋਣ, ਜਿਹੜੇ ਕੱਚੇ ਮੁਲਾਜ਼ਮ ਨੇ ਉਹ ਕਹਿੰਦੇ ਅਸੀਂ ਤਾਂ ਚੱਲੇ ਹੜਤਾਲ ਤੇ। ਉਹ ਕਹਿੰਦੇ ਵੀ ਇਹੀ ਮੌਕਾ ਹੈ ਆਪਣੀ ਮੰਗ ਮਨਾਉਣ ਦਾ। ਉਹ ਮੈਂ ਦੇਖ ਰਿਹਾ ਸੀ ਰੋਪੜ 'ਚ 1400 ਦੇ ਕਰੀਬ ਨੇ ਕੱਚੇ ਮੁਲਾਜ਼ਮ ਜਿਹੜੇ ਠੇਕੇ ਤੇ ਨੇ, ਹੈਨਾ, ਉਹ ਕਹਿੰਦੇ ਸਾਡੀ ਹੜਤਾਲ ਹੈ। ਇੱਧਰ ਲਹਿਰਾ ਮੁਹੱਬਤ 'ਚ 1800 ਦੇ ਕਰੀਬ ਨੇ ਉਹ। ਜਿਹੜੇ ਦੂਏ ਬਾਕੀ ਮੁਲਾਜ਼ਮ ਨੇ ਉਹ ਸਾਰੇ ਕਲੈਰੀਕਲ ਵਾਲੇ ਨੇ, ਉਹ ਹੁਣ ਦੱਸੋ ਤਕਨੀਕੀ ਕੰਮ ਕਿਵੇਂ ਕਰਨਗੇ? ਇਹ ਵੀ ਇੱਕ ਪਹਿਲੂ ਹੈ। ਇਸ ਲਈ ਇੱਕ ਪਾਸੇ ਖਪਤ ਵੱਧ ਰਹੀ ਆ, ਮੰਗ ਵੱਧ ਰਹੀ ਆ, ਦੂਏ ਪਾਸੇ ਇਹ ਸਾਰੀ ਸਥਿਤੀ ਆ ਤੇ ਘੱਟ ਲੱਗਣ ਵਾਲੀ ਨੌਬਤ ਆ ਰਹੀ ਆ, ਯੂਨਿਟ ਬੰਦ ਹੋ ਰਹੇ ਨੇ। ਉਹਦੇ ਵਿੱਚ ਫਿਰ ਲੋਕਾਂ ਦਾ ਰੋਸਾ ਜਾਗੂਗਾ। ਫਿਰ ਉਹ ਰੋਸੇ ਨੂੰ ਠੰਡਾ ਕਰਨ ਦੇ ਲਈ ਇਹ ਬਿੱਲਾਂ ਦੀਆਂ ਕਾਪੀਆਂ ਭੇਜਣਗੇ ਕਿ ਆ ਜ਼ੀਰੋ ਵਾਲਾ ਬਿੱਲ ਆ ਵੀ ਇਹਦੇ ਨਾਲ ਹਵਾ ਝੱਲ ਲਓ ਕਿ ਦੇਖੋ ਤੁਹਾਨੂੰ ਬਿਜਲੀ ਦਾ ਬਿੱਲ ਤਾਂ ਜ਼ੀਰੋ ਆ ਰਿਹਾ ਨਾ, ਉਹਦੇ ਨਾਲ ਕੁਝ ਕਰਨਗੇ। ਜਾਂ ਫਿਰ ਜਿਹੜੇ ਭਗਵੰਤ ਮਾਨ ਨੇ ਐਲਾਨ ਕੀਤਾ ਕਿ 1 ਜੁਲਾਈ ਤੋਂ 1000 ਰੁਪਏ ਦੀਆਂ 3 ਇਕੱਠੀਆਂ ਕਿਸ਼ਤਾਂ, 1500 ਦੀਆਂ 3 ਇਕੱਠੀਆਂ ਕਿਸ਼ਤਾਂ। ਐਸੀ ਭਾਈਚਾਰੇ ਦੀਆਂ ਬੀਬੀਆਂ ਲਈ 1500 3 ਮਹੀਨਿਆਂ ਦਾ ਇਕੱਠਾ 4500 ਚੱਕੋ। ਜਰਨਲ ਵਰਗ ਵਾਲੀਆਂ ਬੀਬੀਆਂ ਦਾ 1000 3000 ਇਕੱਠਾ ਚੱਕੋ। ਜਿਹਨੇ ਫਾਰਮ ਭਰਿਆ ਉਹਨਾਂ ਨੂੰ ਮਿਲ ਜੂਗਾ। ਹੁਣ ਕੀ ਇਹ ਗਾਂਧੀ ਦੇ ਨੋਟਾਂ ਦੀਆਂ ਪੱਖੀਆਂ ਝੱਲ ਕੇ ਲੋਕਾਂ ਦੀ ਕਿੱਲਤ ਦੂਰ ਕਰਨਗੇ? ਮਤਲਬ ਕਿ ਲੈ ਵੀ ਪੱਖਾ ਤਾਂ ਥੋੜਾ ਚੱਲਦਾ ਨੀਗਾ, ਇਸ ਲਈ ਨੋਟਾਂ ਦੀ ਉਹ ਪੱਖੀ ਝੱਲ ਲਓ ਤਾਂ ਕਿ ਸਾਡੇ ਦੇ ਖਿਲਾਫ ਨਾ ਬੋਲਿਓ, ਲੋ ਤੁਹਾਨੂੰ ਪੈਸੇ ਪਾਤੇ। ਸੋ ਹੁਣ ਇਹ ਪੰਜਾਬ ਦੇ ਮਸਲੇ ਜੋ ਸਥਿਤੀ ਹੈ, ਸੜਕਾਂ, ਗਲੀਆਂ, ਮੁਹੱਲੇ,
ਪਿੰਡ ਪੱਧਰ ਤੇ ਜੋ ਹਾਲਤ ਬਣੀ ਹੋਈ ਹੈ, ਨਸ਼ਾ ਹੈ ਨਾ, ਇਹ ਸਾਰੇ ਮਸਲੇ ਨੇ ਜਿਹੜੇ ਲਾਅ ਐਂਡ ਆਰਡਰ, ਇਨਕਾਊਂਟਰ, ਜੇ ਉਹਨਾਂ ਸਾਰਿਆਂ ਦੇ ਉੱਤੇ 1000-1500 ਨਾਲ ਮਿੱਟੀ ਪਾਉਣ ਦੀ ਕਵਾਇਦ ਹੈ ਕਿ ਸਾਰੀਆਂ ਕਿੱਲਤਾਂ ਨੂੰ ਦੂਰ ਕਰਨ ਦੇ ਲਈ ਇਹ ਨੋਟਾਂ ਦੀ ਪੱਖੀ ਚੱਲ ਰਹੇ ਨੇ। ਇਹ ਪ੍ਰਕਿਰਿਆ ਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿ ਲੋਕ ਲਵਾਉਣੇ ਵਾਅਦੇ ਤੇ ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਤਹਿਤ ਸਰਕਾਰੀ ਖਜ਼ਾਨੇ ਚੋਂ, ਲੋਕਾਂ ਦੇ ਟੈਕਸਾਂ ਚੋਂ ਹੀ ਲੋਕਾਂ ਨੂੰ ਇਸ ਤਰ੍ਹਾਂ ਇਹ ਕਹਿ ਕੇ ਥੋੜੀ ਜਿਹੀ ਸਹੂਲਤ ਹੈ, ਇਹ ਸਹੂਲਤ ਨਹੀਂ, ਇਹਨੂੰ ਵੋਟਾਂ ਖਰੀਦਣੀਆਂ ਕਹਿੰਦੇ ਨੇ, ਉਹਦੇ ਵਿੱਚ ਕਿੰਨੇ ਕਾਮਯਾਬ ਹੋਣਗੇ ਦੇਖਦੇ ਹਾਂ। ਬਿਲਕੁਲ ਜੀ। ਉਹ ਜਿਵੇਂ ਇੱਕ ਵਾਰੀ ਕਹਿੰਦੇ ਸੀ ਨਾ, ਮੋਦੀ ਸਾਹਿਬ ਬਿਹਾਰ ਨੂੰ ਕਿੰਨਾ ਦੇ ਗਏ, 40,000 ਕਰੋੜ, 50,000, 60,000 ਕਰੋੜ, ਕਿੰਨਾ ਦੇਵਾਂ। ਉਹ ਮੁੱਖ ਮੰਤਰੀ ਸਾਹਿਬ ਵੀ ਔਰਤਾਂ ਮੂਹਰੇ, ਬੀਬੀਆਂ ਮੂਹਰੇ, ਸਾਡੀਆਂ ਮੂਹਰੇ ਬੋਲੀ ਲਾ ਰਹੇ ਸੀ, 1 ਮਹੀਨੇ ਦਾ ਪਾਈਏ, 2 ਮਹੀਨੇ ਦੇ ਪਾਈਏ, 3 ਦੇ ਪਾਈਏ, ਕਿੰਨੇ ਹਜ਼ਾਰ ਪਾ ਦਈਏ, ਵੀ ਦੱਸੋ ਤੁਸੀਂ ਜੇਬ ਚੋਂ ਦੇਣ ਲੱਗੇ ਆ, ਤੁਸੀਂ ਇਹਨਾਂ ਲੋਕਾਂ ਦੇ ਟੈਕਸ ਦੇ ਪੈਸੇ ਨੇ, ਉਹ ਇਹਨਾਂ ਲੋਕਾਂ ਸਿਰ ਹੀ ਕਰਜ਼ਾ ਚੜਨਾ, ਇਹਨਾਂ ਉਹ ਤਾਂ ਤਰੀਕਾ ਹੀ ਆ। ਸਾਡੇ ਪਿੰਡ ਵਾਲੇ ਸਰਪੰਚ ਨੂੰ ਕਹਿੰਦੇ, ਜਦ ਮੈਂ ਤੁਹਾਡੇ ਪਿੰਡ ਟੂਰਨਾਮੈਂਟ ਤੇ ਤੁਸੀਂ ਮੈਨੂੰ ਬੁਲਾਇਆ ਸੀ ਇੱਕ ਵਾਰ ਕਲਾਕਾਰ ਦੇ ਤੌਰ ਤੇ, ਮੈਨੂੰ ਕਿੰਨੇ ਦਿੱਤੇ ਸੀ? ਸਰਪੰਚ ਸਾਹਿਬ ਕਹਿੰਦੇ ਜੀ ਮੈਂ ਤਾਂ ਬਹੁਤ ਛੋਟਾ ਸੀ ਜਦ, ਮੈਨੂੰ ਨਹੀਂ ਪਤਾ ਜੀ। ਲੈ ਹੁਣ ਦੇਖ ਲਾ, ਤੂੰ ਜਾਣ ਕੇ ਦੱਸਦਾ ਨੀਗਾ ਮੈਨੂੰ, ਚੱਲ ਕੋਈ ਨਾ, ਜਿੰਨੇ ਦਿੱਤੇ ਜੀ ਉਹਦੇ ਪਰ ਵਿਆਜ ਲਾ ਕੇ ਮੈਂ ਤੁਹਾਨੂੰ ਹੁਣ ਇੰਨੇ ਦੇ ਜਾਣਾ ਪਿੰਡ ਨੂੰ। ਮਤਲਬ ਉਹ ਤੁਹਾਨੂੰ ਪਿੰਡ ਨੇ ਦਿੱਤੇ, ਤੁਹਾਨੂੰ ਦਿੱਤੇ, ਤੁਹਾਡੀ ਜੇਬ ਚ ਗਏ, ਹੁਣ ਤੁਸੀਂ ਆਪਣੇ ਕੋਲ ਥੋੜਾ ਦੇਣ ਲੱਗੇ ਹੋ ਸਾਨੂੰ। ਸਹੀ ਹੈ। ਸੋ ਇਸ ਲਈ ਪੰਜਾਬ ਦੇ ਲੋਕਾਂ ਦਾ ਹੀ ਪੈਸਾ ਇੰਝ ਚਾ ਕੇ ਦਿੰਦੇ ਨੇ ਕਿ ਜਿਵੇਂ ਪਤਾ ਨਹੀਂ, ਕੋਈ ਵੀ ਐਲਾਨ ਇਹਨੇ ਹਜੇ, ਜਦੋਂ ਆਉਣਗੇ ਦਾਦੀਆਂ ਤਦ ਗੱਲਾਂ ਨੇ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।